ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 12 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੈਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲਾ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਮਿਡਲ ਈਸਟ ਦੇ ਵਿੱਚ ਇਸ ਵੇਲੇ ਬਹੁਤ ਟੈਂਸ ਸਿਚੁਏਸ਼ਨ ਬਣੀ ਹੋਈ ਆ। ਅਮਰੀਕਾ ਸਰਕਾਰ ਨੇ ਵਾਰਨਿੰਗ ਦਿੱਤੀ ਆ ਕਿ ਈਰਾਨ ਵਾਲੇ ਕਿਸੇ ਵੀ ਸਮੇਂ ਇਜ਼ਰਾਈਲ ਦੇ ਉੱਤੇ ਅਟੈਕ ਕਰ ਸਕਦੇ ਹੈਗੇ ਆ। ਇਹ ਵਾਈਟ ਹਾਊਸ ਨੇ ਸਟੇਟਮੈਂਟ ਜਾਰੀ ਕੀਤੀ ਆ। ਕੱਲੀ ਸਟੇਟਮੈਂਟ ਨਹੀਂ ਜਾਰੀ ਕੀਤੀ, ਨਾਲ ਦੀ ਨਾਲ ਵਾਈਟ ਹਾਊਸ ਨੇ ਇਹ ਵੀ ਕਿਹਾ ਵੀ ਜੋ ਲੋਕ ਟਰੈਵਲ ਕਰ ਰਹੇ ਹੈਗੇ ਆ ਉਹ ਨਾ ਕਰਨ। ਸੋ US ਨੇ ਟਰੈਵਲ ਵਾਰਨਿੰਗ ਵੀ ਇਸ਼ੂ ਕੀਤੀ ਆ। ਜੋ ਲੋਕ ਇਜ਼ਰਾਈਲ ਦੇ ਵਿੱਚ ਜਾ ਰਹੇ ਹੈਗੇ ਜਾਂ ਜਿਹੜੇ ਅਮਰੀਕਨ ਸਿਟੀਜ਼ਨ ਉੱਤੇ ਹੈਗੇ ਆ, ਉਹਨਾਂ ਨੂੰ ਕਿਹਾ ਵੀ ਬਾਹਰ ਘੁੰਮੋ ਫਿਰੋ ਨਾ, ਤੇ ਇੱਥੋਂ ਵੀ ਜਿਹੜੇ ਲੋਕ ਆ ਉਹ ਨਾ ਜਾਣ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਸੀਰੀਆ ਦੇ ਵਿੱਚ ਜੋ ਈਰਾਨ ਦੀ ਐਮਬੈਸੀ ਆ ਉਹਦੇ ਉੱਤੇ ਮਿਜ਼ਾਈਲ ਦੇ ਨਾਲ ਅਟੈਕ ਕੀਤਾ ਸੀ, ਜਿਹਦੇ ਵਿੱਚ ਉਹਨਾਂ ਦੇ ਜੋ ਗਾਰਡਸ ਆ ਉਹਨਾਂ ਦੀ ਮੌਤ ਹੋ ਗਈ ਸੀ। 2 ਜਨਰਲਸ ਦੀ ਵੀ ਜਿਹੜੀ ਆ ਮੌਤ ਹੋਈ ਹੈਗੀ ਆ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਆਪਣੀ ਜਿਹੜੀ ਵਾਰ ਕੈਬਨਿਟ ਆ ਉਹਨੂੰ ਮਿਲਣ ਜਾ ਰਹੇ ਹੈਗੇ ਆ ਵੀ ਇਨ ਕੇਸ ਈਰਾਨ ਵਾਲੇ ਸਾਡੇ ਉੱਤੇ ਅਟੈਕ ਕਰਦੇ ਆ ਤੇ ਫਿਰ ਕੀ ਕਰਨਾ ਚਾਹੀਦਾ ਹੈਗਾ। ਤੇ ਕਹਿੰਦੇ ਪਈ US ਦੇ ਆਫੀਸ਼ੀਅਲਸ ਨੇ ਇਹ ਦੱਸਿਆ ਆ ਵੀ 100 ਤੋਂ ਵੱਧ ਜਿਹੜੇ ਡਰੋਨਸ ਆ ਜਾਂ ਮਿਜ਼ਾਈਲਸ ਆ ਉਹਨਾਂ ਦੇ ਨਾਲ ਇਜ਼ਰਾਈਲ ਦੇ ਵਿੱਚ ਈਰਾਨ ਵਾਲੇ ਅਟੈਕ ਕਰ ਸਕਦੇ ਹੈਗੇ ਆ। US ਦੇ ਜਿਹੜੇ ਪ੍ਰੈਸ ਜਿਹੜੇ ਹੈਗੇ ਆ, ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਸਪੋਕਸਪਰਸਨ ਜੌਨ ਕਰਵੀ, ਉਹਨਾਂ ਨੇ ਇਹ ਕਿਹਾ ਆ ਵੀ ਸਾਡੇ ਕੋਲ ਬਹੁਤ ਡਿਟੇਲਡ ਇੰਟੈਲੀਜੈਂਸ ਰਿਪੋਰਟਸ ਆਈਆਂ ਹੈਗੀਆਂ ਆ ਜਿਹਦੇ ਵਿੱਚ ਈਰਾਨ ਵਾਲੇ ਪੂਰੀ ਤਰ੍ਹਾਂ ਤਿਆਰੀ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਵਾਰਨਿੰਗ ਦਿੱਤੀ ਗਈ ਆ ਲੋਕਾਂ ਨੂੰ, ਵੀ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਵੀ ਇਜ਼ਰਾਈਲ ਦੇ ਵਿੱਚ ਵਿਜ਼ਿਟ ਨਾ ਕਰੋ, ਜਾਂ ਜੇ ਉੱਥੇ ਹੈਗੇ ਆ ਤੇ ਤੁਸੀਂ ਬਾਹਰ ਆ ਜਾਓ ਤੇ ਜਾਂ ਫਿਰ ਸੇਫ ਜਗ੍ਹਾ ਦੇ ਉੱਤੇ ਰਹੋ। ਇਸੇ ਤਰ੍ਹਾਂ ਜੇ ਇੰਡੀਆ ਦੀ ਗੱਲ ਕਰਦੇ ਜਾਈਏ ਤੇ ਇੱਕ ਪਾਸੇ ਤਾਂ ਇੰਡੀਆ ਵਿੱਚ ਖਾਸ ਕਰਕੇ ਹਰਿਆਣੇ ਤੋਂ, ਪੰਜਾਬ ਤੋਂ ਲੋਕਾਂ ਨੂੰ ਧੜਾ ਧੜ ਇਜ਼ਰਾਈਲ 'ਚ ਭੇਜਿਆ ਜਾ ਰਿਹਾ ਵੀ ਉੱਥੇ ਜੀ ਨੌਕਰੀਆਂ ਮਿਲ ਰਹੀਆਂ ਹੈਗੀਆਂ ਆ, ਦਵਾ ਦਵ ਜਾਓ। ਤੇ ਦੂਸਰੇ ਪਾਸੇ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਵੀ ਅੱਜ ਐਡਵਾਈਜ਼ਰੀ ਜਾਰੀ ਕੀਤੀ ਆ ਵੀ ਤੁਸੀਂ ਈਰਾਨ ਇਜ਼ਰਾਈਲ ਦੋਨਾਂ ਮੁਲਕਾਂ ਨੂੰ ਟਰੈਵਲ ਨਾ ਕਰੋ। US ਤੇ ਰਸ਼ੀਆ ਨੇ ਇਦਾਂ ਦੀਆਂ ਹੀ ਐਡਵਾਈਜ਼ਰੀਜ਼ ਆਲਰੇਡੀ ਜਾਰੀ ਕਰਤੀਆਂ। ਸੋ ਇੱਥੋਂ ਤੁਸੀਂ ਜਿਹੜੀ ਸਿਚੁਏਸ਼ਨ ਆ ਉਹ ਦੇਖ ਸਕਦੇ ਆ ਵੀ ਕਿੱਧਰ ਨੂੰ ਜਾ ਰਹੀ ਹੈਗੀ ਆ। US ਨੇ ਜੋ ਸਾਊਦੀ ਅਰੇਬੀਆ, UAE, ਕਤਰ ਤੇ ਇਰਾਕ ਦੇ ਫੋਰਨ ਮਿਨਿਸਟਰਸ ਆ ਉਹਨਾਂ ਨੂੰ ਕਿਹਾ ਆ ਵੀ ਈਰਾਨ ਦੇ ਨਾਲ ਗੱਲਬਾਤ ਕਰੋ ਤੇ ਇਸ ਲੜਾਈ ਨੂੰ ਨਾ ਵਧਾਓ। ਬਿਲਕੁਲ। ਈਰਾਨ ਦੇ ਅੰਦਰ ਰਾਸ਼ਟਰੀ ਅੰਤਰਰਾਸ਼ਟਰੀ ਉਡਾਨਾਂ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਸੀਗੀਆਂ। ਸੋ ਹਾਲਾਤ ਨਾਜ਼ੁਕ ਨੇ। ਅੱਜ ਇਹ ਜਿਹੜਾ ਹਮਲਾ ਹੋ ਸਕਦਾ, ਕਿੰਨੇ ਡਰੋਨਸ ਤੇ ਮਿਜ਼ਾਈਲ ਦੇ ਨਾਲ ਹਮਲਾ ਕੀਤਾ ਜਾ ਸਕਦਾ। ਇਜ਼ਰਾਈਲ ਦੇ ਜਿਹੜੇ ਡਰੋਨ ਆ ਰੂਸ ਵਰਤਦਾ ਰਿਹਾ ਯੂਕਰੇਨ ਦੇ ਜਿਹੜੇ ਉਹ ਹਮਲਿਆਂ ਦੇ ਵਿੱਚ। ਮਿਡਲ ਈਸਟ ਦੇ ਵਿੱਚ ਇਹ ਸਮੱਸਿਆ ਆਉਣ ਦੇ ਨਾਲ ਇੱਕ ਜਿਹੜਾ ਸਿੱਧਾ ਅਸਰ ਆਪਾਂ ਨੂੰ ਤੇਲ ਦੇ ਉੱਤੇ ਜਿਹੜਾ ਇੱਥੇ ਦੇਖਣ ਨੂੰ ਜਿਹੜਾ ਉਹ ਮਿਲਣਾ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਜਿਹੜਾ ਈਰਾਨ ਦਾ ਮੇਨ ਲੀਡਰ ਆ ਅਲ ਖਮੀਨੀ, ਉਹਨੇ ਸੰਬੋਧਨ ਕੀਤਾ ਸੀਗਾ ਪਬਲਿਕ ਨੂੰ। ਹੱਥ ਦੇ ਵਿੱਚ ਉਹਨੇ AK-47 ਨੁਮਾ ਜਿਹੜੀ ਇੱਕ ਬੰਦੂਕ ਫੜ ਕੇ ਜਿਹੜਾ ਉਹ ਕੀਤਾ ਸੀਗਾ ਜਿਹੜਾ ਸੰਬੋਧਨ। ਸੋ ਉਹਨਾਂ ਨੇ ਉਸੇ ਦਿਨ ਤੋਂ ਹੀ ਆਖਿਆ ਸੀਗਾ ਵੀ ਅਸੀਂ ਇਸ ਦਾ ਬਦਲਾ ਲੈਣਾ ਆ
ਜਿਹੜਾ ਉਹਨਾਂ ਦੀ ਅੰਬੈਸੀ ਦੇ ਨਾਲ ਲੱਗਦਾ ਜਿਹੜਾ ਘਰ ਆ ਉਸ ਉੱਤੇ ਹਮਲਾ ਕੀਤਾ ਗਿਆ ਹੈਗਾ ਆ। ਸੋ ਇਹ ਹੁਣ ਮਸਲਾ ਉੱਥੇ ਹਰਜੋਤ ਸਿੰਘ ਜੀ ਲੱਗਦਾ ਹੈ ਖਾਸਾ ਵਧੇਗਾ ਤੇ ਇਹਦੇ ਅਸਰ ਦੂਰ ਦਰਾਡੇ ਤੱਕ ਜਿਹੜੇ ਉਹ ਪੈਣਗੇ ਅਮਰੀਕਾ ਦੇ ਦੁਆਰਾ ਤੇ ਸਾਰੇ ਮੁਲਕਾਂ ਦੇ ਦੁਆਰਾ। ਜਦ ਇਹ ਐਲਾਨ ਕਰ ਦਿੱਤਾ ਗਿਆ ਜਾਂ ਇਹ ਦੱਸ ਦਿੱਤਾ ਗਿਆ ਆਪੋ ਆਪਣੇ ਨਾਗਰਿਕਾਂ ਨੂੰ ਅੰਦਰ ਰਹਿਣ ਦੇ ਲਈ ਜਾਂ ਉੱਥੋਂ ਨਿਕਲਣ ਦੇ ਲਈ ਜਿਹੜਾ ਕਹਿ ਦਿੱਤਾ ਗਿਆ ਹੋਵੇ ਤਾਂ ਇਹਦਾ ਮਤਲਬ ਵੀ ਕੰਮ ਬਹੁਤ ਹੀ ਜ਼ਿਆਦਾ ਸੀਰੀਅਸ ਲੈਵਲ ਦੇ ਉੱਤੇ ਉੱਥੇ ਪਹੁੰਚ ਚੁੱਕਾ ਆ। ਕੁਛ ਹੀ ਚਿਰ ਦੇ ਵਿੱਚ ਲੱਗਦਾ ਆ ਵੀ ਕੋਈ ਨਾ ਕੋਈ ਉੱਥੋਂ ਇੱਦਾਂ ਦੀ ਖਬਰ ਜਿਹੜੀ ਉਹ ਆ ਸਕਦੀ ਹੈਗੀ ਆ। ਵਾਈਬਲ ਥ੍ਰੈਟ ਵਾਈਟ ਹਾਊਸ ਨੇ ਜਿਹੜਾ ਉਹ ਆਖਿਆ ਸੀ ਵੀ ਈਰਾਨ ਦੇ ਦੁਆਰਾ ਇਜ਼ਰਾਈਲ ਉੱਤੇ ਹਮਲੇ ਨੂੰ ਲੈ ਕੇ ਕੀ ਇਸ ਦੇ ਵਿੱਚ ਹੋਰ ਉਹਨਾਂ ਦੇ ਕੋਲ ਇੰਟੈਲੀਜੈਂਸ ਆ ਉਹ ਉਹਨਾਂ ਨੇ ਸ਼ੇਅਰ ਨਹੀਂ ਕੀਤੀ ਹੈਗੀ। ਪੋਲੈਂਡ ਵਾਲਿਆਂ ਨੇ ਜਿਹੜਾ ਉਹ ਕਿਹਾ ਵੀ ਜਿਹੜਾ ਇੱਕ ਕੰਮ ਕਰਨ ਵਾਲਿਆਂ ਦਾ ਜਿਹੜੀ ਮੌਤ ਹੋਈ ਸੀਗੀ ਗਾਜ਼ਾ ਦੇ ਵਿੱਚ ਉਸ ਦੇ ਬਾਬਤ ਉਸ ਨੂੰ ਇਜ਼ਰਾਈਲੀ ਕੋਰਟ ਦੇ ਵਿੱਚ ਸਾਹਮਣੇ ਲੈ ਕੇ ਆਉਣਾ ਚਾਹੀਦਾ ਆ। ਆਸਟ੍ਰੇਲੀਆ ਨੇ ਕਿਹਾ ਆ ਵੀ ਭਾਈ ਤੁਸੀਂ ਜਿਹੜੀਆਂ ਟੈਨਸ਼ਨਾਂ ਆ ਆਪਸ ਦੇ ਵਿੱਚ ਨਾ ਵਧਾਓ, ਪਰ ਹੁਣ ਕਿਸੇ ਦੀ ਅੰਬੈਸੀ ਦੇ ਉੱਤੇ ਹਮਲਾ ਹੋਇਆ ਹੋਵੇ ਤੇ ਉਹ ਹੁਣ ਚੁੱਪ ਕਰਕੇ ਬੈਠੇ ਰਹਿਣਗੇ, ਇਹਦਾ ਘੱਟ ਜਿਹੜਾ ਉਹ ਚਾਂਸ ਲੱਗਦਾ ਆ। ਚੀਨ ਨੇ ਅਮਰੀਕਾ ਨੂੰ ਸੁਝਾਇਆ ਆ ਵੀ ਤੁਸੀਂ ਮਿਡਲ ਈਸਟ ਦੇ ਵਿੱਚ ਇੱਕ ਕੰਸਟਰਕਟਿਵ ਰੋਲ ਅਦਾ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰੋ। ਯੂਐਸ ਪ੍ਰੈਜ਼ੀਡੈਂਟ ਜਿਹੜੇ ਜੋ ਬਾਈਡਨ ਆ ਉਹਨਾਂ ਨੇ ਫਿਰ ਇਸ ਚੀਜ਼ ਨੂੰ ਦੁਹਰਾਇਆ ਆ ਵੀ ਜੇ ਇਜ਼ਰਾਈਲ ਦੇ ਉੱਤੇ ਕੋਈ ਵੀ ਹਮਲਾ ਈਰਾਨ ਦੇ ਦੁਆਰਾ ਹੁੰਦਾ ਆ ਤਾਂ ਅਮਰੀਕਾ ਜਿਹੜਾ ਆ ਉਹ ਮਦਦ ਕਰੇਗਾ ਇਜ਼ਰਾਈਲ ਦੀ ਇਸ ਮਾਮਲੇ ਵਿੱਚ ਜਿਹੜੀ ਉਹ ਪੂਰੀ। ਯੂਐਸ ਨੇ ਆਪਣੇ ਜਿਹੜੇ ਡਿਪਲੋਮੈਟਸ ਦੀ ਜਿਹੜੀ ਮੂਵਮੈਂਟ ਆ ਇਜ਼ਰਾਈਲ ਦੇ ਵਿੱਚ ਉਸ ਦੇ ਉੱਤੇ ਵੀ ਜਿਹੜੀ ਰੋਕ ਆ ਉਹ ਲਗਾਈ ਹੈਗੀ ਆ। ਸੋ ਇਹ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ ਆ। ਉਧਰ ਜੇ ਮਿਡਲ ਈਸਟ ਦੀ ਹੋਈ ਹਰਜੋਤ ਸਿੰਘ ਜੀ ਗਾਜ਼ਾ ਪੱਟੀ ਦੀ ਗੱਲ ਕਰਦੇ ਜਾਈਏ ਤਾਂ ਨੇਤਨਯਾਹੂ ਵਜੇਦਾ ਵੀ ਰਾਫਾ ਦੇ ਵਿੱਚ ਉਸਨੇ ਹਮਲਾ ਕਰਨਾ ਆ। ਲੋਕ ਖਾਸੇ ਜਿਹੜੇ ਆ ਇਹਦੇ ਇਸ ਸਟੈਂਡ ਤੋਂ ਅੱਕੇ ਵੀ ਜਿਹੜੇ ਉਹ ਪਏ ਨੇ। ਕੱਲ ਲੰਡਨ ਬ੍ਰਿਜ ਦੇ ਉੱਤੇ ਕਿਸੇ ਨੇ ਜਿਹੜਾ ਸੀਜ਼ ਫਾਇਰ ਨਾਓ ਦਾ ਜਿਹੜਾ ਉਹ ਲਗਾ ਦਿੱਤਾ ਸਲੋਗਨ ਜਿਹੜੇ ਆ ਉਹ ਪ੍ਰੋਜੈਕਟ ਜਿਹੜੇ ਉਹ ਕੀਤੇ। ਸੋ ਉਹ ਕਹਿੰਦੇ ਵੀ ਆਰਮ ਕਰਨਾ ਬੰਦ ਕਰੋ ਜਿਹੜੇ ਇਜ਼ਰਾਈਲ ਨੂੰ। ਇੰਗਲੈਂਡ ਦੇ ਵਿੱਚ ਇਹ ਆਵਾਜ਼ ਜਿਹੜੀ ਆ ਉਹ ਵੀ ਜ਼ੋਰ ਦੇ ਨਾਲ ਹੁਣ ਉੱਠ ਰਹੀ ਹੈਗੀ ਆ। ਆਪਾਂ ਜੇ ਦੇਖਿਆ ਜਾਵੇ ਤਾਂ ਇੱਥੇ ਜੋ ਬਾਈਡਨ ਹੁਣਾਂ ਨੇ ਨੇਤਨਯਾਹੂ ਦੀ ਇਸ ਐਂਗਲ ਨੂੰ ਪੂਰੀ ਤਰ੍ਹਾਂ ਨਕਾਰਿਆ। ਉਹ ਕਹਿੰਦੇ ਵੀ ਇਹ ਬਿਲਕੁਲ ਗਲਤ ਗੱਲ ਹੋਊਗੀ ਜੇ ਰਾਫਾ ਦੇ ਵਿੱਚ ਇਜ਼ਰਾਈਲ ਵਾਲੇ ਹਮਲਾ ਕਰਦੇ ਆ। ਹੁਣ ਜੇ ਈਰਾਨ ਵਾਲੇ ਉਧਰ ਇਜ਼ਰਾਈਲ ਦੇ ਉੱਤੇ ਹਮਲਾ ਕਰਦੇ, ਹੁਣ ਇਹ ਨਹੀਂ ਪਤਾ ਵੀ ਕਿੱਥੇ ਜਾਂ ਕੀ ਹੋ ਸਕਦਾ ਆ, ਪਰ ਇਹ ਮਸਲਾ ਉੱਥੇ ਹੁਣ ਹੋਰ ਵੀ ਜ਼ਿਆਦਾ ਉਲਝਣ ਜਾ ਰਿਹਾ ਹੈਗਾ ਆ। ਜੀ ਸੋ ਬਿਲਕੁਲ ਜੋ ਵਾਈਟ ਹਾਊਸ ਆ ਉਹਦੇ ਵਿੱਚ ਉਹਨਾਂ ਨੇ ਡਿਟੇਲ ਇਨਫੋਰਮੇਸ਼ਨ ਤਾਂ ਨਹੀਂ ਦੱਸੀ ਹੈਗੀ ਵੀ ਕਿਸ ਤਰ੍ਹਾਂ ਜੋ ਅਟੈਕ ਆ ਈਰਾਨ ਵਾਲੇ ਜੋ ਕਰ ਸਕਦੇ ਆ। ਵਾਰਨਿੰਗ ਉਹਨੇ ਦਿੱਤੀ ਆ, ਨਾਲ ਦੀ ਨਾਲ ਇਹ ਵੀ ਕਿਹਾ ਵੀ ਅਸੀਂ ਇਜ਼ਰਾਈਲ ਦੇ ਨਾਲ ਪੂਰੇ ਤਰ੍ਹਾਂ ਖੜੇ ਹੈਗੇ ਆ ਜੇ ਈਰਾਨ ਵਾਲੇ ਇਜ਼ਰਾਈਲ ਨੂੰ ਅਟੈਕ ਕਰਦੇ ਹੈਗੇ ਆ। ਹੈਡ ਆਫ ਯੂਐਸ ਸੈਂਟਰਲ ਕਮਾਂਡ ਜਨਰਲ ਐਰਿਕ ਕੋਰੀਲਾ ਜੋ ਹੈਗੇ ਆ ਉਹ ਇਜ਼ਰਾਈਲ ਦੇ ਡਿਫੈਂਸ ਆਫੀਸ਼ੀਅਲਸ ਨੇ ਨਾਲ ਇਸ ਟਾਈਮ ਗੱਲਬਾਤ ਕਰ ਰਹੇ ਹੈਗੇ ਆ। ਪੋਲੈਂਡ ਨੇ ਇਹ ਕਿਹਾ ਹੈ ਵੀ ਜੋ ਏਡ ਵਰਕਰ ਸੀਗੇ ਜਿਨ੍ਹਾਂ ਦੀ ਗਾਜ਼ਾ ਦੇ ਵਿੱਚ ਮੌਤ ਹੋਈ ਆ ਉਹਨਾਂ ਨੂੰ ਜਿਹੜਾ ਕੋਰਟ ਦੇ ਸਾਹਮਣੇ ਲਿਆਉਣਾ ਚਾਹੀਦਾ ਹੈਗਾ, ਜਿਨ੍ਹਾਂ ਨੇ ਉਹਨਾਂ ਦੇ ਉੱਤੇ ਬੰਬਾਰਡਮੈਂਟ ਕਰਕੇ ਜਿਹੜੀ ਆ ਉਹਨਾਂ ਦੀ ਵਰਲਡ ਕਿਚਨ ਵਾਲੇ ਜਿਹੜੇ ਸੀਗੇ ਹੈਲਪ ਕਰ ਰਹੇ ਸੀ ਵਲੰਟੀਅਰਸ ਉਹਨਾਂ ਨੂੰ ਮਾਰਿਆ ਹੈਗਾ ਆ। ਇੰਡੀਆ ਵਾਲਿਆਂ ਨੇ ਆਲਰੇਡੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ। ਫਰਾਂਸ ਨੇ ਇਹ ਕਿਹਾ ਆ ਵੀ ਜਿਹੜੇ ਉਹਨਾਂ ਦੇ ਸਿਟੀਜ਼ਨ ਆ ਉਹ ਤੁਸੀਂ ਟਰੈਵਲ ਨਾ ਕਰੋ। ਈਰਾਨ, ਇਜ਼ਰਾਈਲ, ਲੈਬਨਾਨ ਤੇ ਪੈਲਸਤੀਨੀਅਨ ਟੈਰੀਟਰੀਜ਼ ਨੂੰ ਕੋਈ ਵੀ ਟਰੈਵਲ ਨਾ ਕਰੇ। ਆਸਟ੍ਰੇਲੀਆ ਵਾਲਿਆਂ ਨੇ ਈਰਾਨ ਨੂੰ ਕਿਹਾ ਆ ਵੀ ਜਿਹੜੀ ਟੈਨਸ਼ਨ ਆ ਇਸ ਨੂੰ ਮਿਡਲ ਈਸਟ ਦੇ ਵਿੱਚ ਵਧਾਇਆ ਨਾ ਜਾਵੇ। ਚਾਈਨਾ ਨੇ ਯੂਐਸ ਨੂੰ ਕਿਹਾ ਹੀ ਆ ਵੀ ਕੰਸਟਰਕਟਿਵ ਰੋਲ ਆਪਣਾ ਪਲੇ ਕਰੋ ਕਿਉਂਕਿ ਚਾਈਨਾ ਵਾਲੇ ਈਰਾਨ ਦੇ ਲਾਗੇ ਅੱਜ ਕੱਲ ਕਾਫੀ ਹੈਗੇ ਆ। ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਇਹ ਕਿਹਾ ਆ ਵੀ ਅਸੀਂ ਇਜ਼ਰਾਈਲ ਨੂੰ ਜੇ ਕੋਈ ਅਟੈਕ ਕਰਦਾ ਆ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਆਪਾਂ ਇਜ਼ਰਾਈਲ ਦੇ ਨਾਲ ਖੜਾਂਗੇ ਤੇ ਇਜ਼ਰਾਈਲ ਦਾ ਜੋ ਸਾਥ ਆ ਉਹ ਦੇਵਾਂਗੇ। ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਵੀ ਜੋ ਈਰਾਨ ਨੂੰ ਕਿਹਾ ਆ ਵੀ ਜੇ ਤੁਸੀਂ ਅਟੈਕ ਕਰਦੇ ਆ ਤਾਂ ਇਹ ਅਨਐਕਸੈਪਟੇਬਲ ਹੈਗਾ। ਜਿਸ ਤਰ੍ਹਾਂ ਸਾਡੇ ਜਿਹੜੇ ਵੀ ਦੋਸਤ ਮੁਲਕ ਆ ਜੇ ਅਮਰੀਕਾ ਇਜ਼ਰਾਈਲ ਨਾਲ ਖੜੂਗਾ ਤੇ ਅਸੀਂ ਵੀ ਪੂਰੀ ਤਰ੍ਹਾਂ ਜਿਹੜਾ ਉਸ ਨਾਲ ਖੜਾਂਗੇ।
ਜਰਮਨ ਦੇ ਫੋਰਨ ਮਿਨਿਸਟਰ ਨੇ ਇਰਾਨੀਅਨ ਫੋਰਨ ਮਿਨਿਸਟਰ ਨੂੰ ਕਾਲ ਕਰਕੇ ਕਿਹਾ ਵੀ ਇਸ ਤਰ੍ਹਾਂ ਦੀ ਜਿਹੜੀ ਜੰਗ ਆ ਉਸ ਤੋਂ ਬਚਣਾ ਚਾਹੀਦਾ ਹੈਗਾ। ਆਸਟ੍ਰੇਲੀਆ ਦੀਆਂ ਜਿਹੜੀਆਂ 에ਅਰਲਾਈਨਸ ਹੈਗੀਆਂ ਉਹ ਹਜੇ ਵੀ ਫਲਾਈ ਕਰ ਰਹੀਆਂ ਹੈਗੀਆਂ, ਪਰ ਕਿਸੇ ਟਾਈਮ ਵੀ ਉਹਨਾਂ ਨੂੰ ਰੋਕਿਆ ਜਾ ਸਕਦਾ ਹੈਗਾ ਆ। ਰਸ਼ੀਆ ਦੇ ਫੋਰਨ ਮਿਨਿਸਟਰ ਨੇ ਵੀ ਕਹਿਤਾ ਵੀ ਜਿੰਨੇ ਰਸ਼ੀਅਨ ਲੋਕ ਆ ਉਹ ਇਜ਼ਰਾਈਲ, ਲੈਬਨਾਨ ਤੇ ਪਾਲਸਤੀਨੀਅਨ ਟੈਰੀਟਰੀਜ਼ ਦੇ ਵਿੱਚ ਟਰੈਵਲ ਨਾ ਕਰਨ। ਜੀ, ਅਗਲੀ ਜਿਹੜੀਆਂ ਖਬਰਾਂ ਆ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਵੀ ਦਹਾਕਿਆਂ ਬਾਅਦ ਪਹਿਲੀ ਵਾਰੀ ਹੋਇਆ ਵੀ ਯੂਐਸ ਨੇ ਫੈਡਰਲ ਲੈਂਡ ਦੇ ਉੱਤੇ ਆਇਲ ਡ੍ਰਿਲਿੰਗ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਆ। ਇਹ ਜਿਹੜਾ ਫਾਈਨਲ ਰੂਲ ਫੈਡਰਲ ਰਜਿਸਟਰ ਦੇ ਵਿੱਚ ਲਾਇਆ ਗਿਆ ਆ ਬਿਊਰੋ ਆਫ ਲੈਂਡ ਮੈਨੇਜਮੈਂਟ ਦੇ ਦੁਆਰਾ। ਇਸ ਦੇ ਵਿੱਚ ਇਹ ਮਾਦਾ ਵੀ ਜਿਹੜੀਆਂ ਫਰਮ ਉੱਥੇ ਆਇਲ ਡ੍ਰਿਲਿੰਗ ਕਰਨਗੀਆਂ ਉਹਨਾਂ ਨੂੰ $1.5 ਲੱਖ ਜਿਹੜਾ ਫੈਡਰਲ ਲੈਂਡਸ ਦੇ ਲਈ ਪਰ ਲੀਜ਼ ਦੇ ਹਿਸਾਬ ਦੇ ਨਾਲ ਦੇਣਾ ਪਵੇਗਾ। ਇਹ ਕੀਮਤ ਇਸ ਤੋਂ ਪਹਿਲਾਂ ਮਹਿਜ $10,000 ਦੇ ਉੱਤੇ ਹੁੰਦੀ ਸੀ। ਸੋ ਆਇਲ ਤੇ ਗੈਸ ਕੰਪਨੀਜ਼ ਦੇ ਮੋਹਰੇ ਸਿੱਧਾ ਹੀ 10 ਗੁਣੇ ਤੋਂ ਵੀ ਵੱਧ ਜਿਹੜਾ ਇਹ 15 ਗੁਣਾ ਵਾਧਾ ਇਸ ਟਾਈਮ ਸਾਹਮਣੇ ਆ ਚੁੱਕਾ ਹੈਗਾ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ ਅਸੀਂ ਟੈਕਸ ਪੇਅਰ ਦੇ ਲਈ ਜਿਹੜੀ ਆ ਹੋਰ ਜ਼ਿਆਦਾ ਮਨੀ ਜਨਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਨਾਲ ਦੇ ਨਾਲ ਸਾਡੀ ਇਹ ਵੀ ਕੋਸ਼ਿਸ਼ ਆ ਵੀ ਜੇ ਕਿਤੇ ਆਇਲ ਸਪਿਲ ਹੁੰਦੇ ਆ ਤੇ ਕਲੀਨ ਅਪ ਕਾਸਟ ਆ ਉਹ ਟੈਕਸ ਪੇਅਰ ਦੇ ਉੱਤੇ ਨਾ ਪਵੇ, ਇਹਨਾਂ ਤੋਂ ਹੀ ਜਿਹੜੀ ਆ ਉਹ ਲਈ ਜਾਵੇ। 30 ਸਾਲਾਂ 'ਚ ਪਹਿਲੀ ਵਾਰ ਆਇਲ ਤੇ ਗੈਸ ਲੀਜ਼ਿੰਗ ਪ੍ਰੋਗਰਾਮ ਫੈਡਰਲ ਲੈਂਡਸ ਦੇ ਉੱਤੇ ਉਸ ਦੇ ਬਾਬਤ ਇੱਕ ਨਵਾਂ ਰੂਲ ਜਿਹੜਾ ਆ ਉਹ ਰਿਲੀਜ਼ ਕੀਤਾ ਗਿਆ ਹੈਗਾ ਆ। ਪ੍ਰੈਜ਼ੀਡੈਂਟ ਬਾਈਡਨ ਇੱਕ ਪਾਸੇ ਆਪਣੇ ਕਲਾਈਮੇਟ ਏਜੰਡੇ ਨੂੰ ਜਿਹੜਾ ਉਹ ਪ੍ਰਚਾਰ ਰਹੇ ਆ ਕੈਂਪੇਨ ਟ੍ਰੇਲ ਦੇ ਉੱਤੇ, ਪਰ ਦੂਜੇ ਪਾਸੇ ਲੋਕ ਤਾਂ ਉਹ ਮੰਗ ਕਰ ਰਹੇ ਆ ਵੀ ਇਹ ਟੋਟਲ ਜਿਹੜੀ ਆ ਆਇਲ ਤੇ ਗੈਸ ਡ੍ਰਿਲਿੰਗ ਜਿਹੜੀ ਉਹ ਬੰਦ ਹੋਣੀ ਚਾਹੀਦੀ ਆ, ਪਰ ਇਹਨਾਂ ਨੂੰ ਵੀ ਪਤਾ ਵੀ ਇਸ ਤੋਂ ਬਗੈਰ ਗੁਜ਼ਾਰਾ ਨਹੀਂ ਹੋਣਾ। ਸੋ ਇਹ ਜਿਹੜਾ ਇੰਟੀਰੀਅਰ ਡਿਪਾਰਟਮੈਂਟ ਦੇ ਬਿਊਰੋ ਆਫ ਲੈਂਡ ਮੈਨੇਜਮੈਂਟ ਨੇ ਹੁਣ ਆਇਲ ਕੰਪਨੀਜ਼ ਨੂੰ $1.5 ਲੱਖ ਦੇਣਾ ਘੱਟੋ ਘੱਟ ਲੀਜ਼ ਦੇ ਲਈ ਇੱਕ ਜਿਹੜੇ ਉਹਦੇ ਕਰਨ ਦੇ ਲਈ ਇਹ ਕੀਤਾ ਗਿਆ ਹੈਗਾ ਆ। ਸੋ ਫੋਸਲ ਫਿਊਲ ਕੰਪਨੀਜ਼ ਨੂੰ ਹੁਣ ਜ਼ਿਆਦੀਆਂ ਜਿਹੜਾ ਆ ਰਾਇਲਟੀਜ਼ ਦੇ ਵਿੱਚ ਪੇ ਕਰਨਾ ਪਵੇਗਾ। ਇਸ ਕਹਿੰਦੇ ਵੀ ਨਵੇਂ ਰੂਲ ਦੇ ਤਹਿਤ ਮਿਨੀਮਮ ਰਾਇਲਟੀ ਰੇਟ ਗਵਰਨਮੈਂਟ ਨੂੰ 16.67% ਤੇ ਵਧਾ ਕੇ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ 12.5% ਦੇ ਉੱਤੇ ਹੁੰਦਾ ਸੀਗਾ। ਅਗਲੀ ਖਬਰ ਵੱਲ ਚਲੀਏ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਐਰੀਜ਼ੋਨਾ ਵਿਜ਼ਿਟ ਕਰਨ ਜਾ ਰਹੀ ਆ। ਜੋ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਅਬੋਰਸ਼ਨ ਨੂੰ ਲੈ ਕੇ ਜੋ ਨਵਾਂ ਜਿਹੜਾ ਬਿੱਲ ਹੈਗਾ ਆ ਰੂਲਿੰਗ ਦਿੱਤੀ ਹੈਗੀ ਉਹਦੇ ਸੰਬੰਧ ਦੇ ਵਿੱਚ ਐਰੀਜ਼ੋਨਾ ਸਟੇਟ ਦੇ ਵਿੱਚ ਕਮਲਾ ਹੈਰਿਸ ਪਹੁੰਚ ਰਹੇ ਹੈਗੇ ਆ। ਉਹਨਾਂ ਦਾ ਮੇਨ ਮਕਸਦ ਉੱਥੇ ਜਾ ਕੇ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੂੰ ਜਿਹੜਾ ਕ੍ਰਿਟੀਸਾਈਜ਼ ਕਰਨਾ ਆ ਵੀ ਉਹਨਾਂ ਦੇ ਕਰਕੇ ਸਾਰਾ ਕੁਝ ਵਾਪਰਿਆ ਆ, ਕਿਉਂਕਿ ਕੰਜ਼ਰਵੇਟਿਵ ਜਿਹੜੇ ਜੱਜਸ ਆ ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਉੱਥੇ ਲਾਏ ਸੀ। ਉਹ ਕਹਿੰਦੇ ਵੀ ਜੇ ਪ੍ਰੈਜ਼ੀਡੈਂਟ ਟਰੰਪ ਇਸ ਵਾਰ ਜਿੱਤ ਜਾਂਦੇ ਆ ਤੇ ਹੋਰ ਲੋਕਾਂ ਦੇ ਉੱਤੇ ਬੈਨ ਲੱਗਣਗੇ, ਹੋਰ ਸਫਰਿੰਗ ਹੋਊਗੀ, ਲੋਕਾਂ ਦੀ ਆਜ਼ਾਦੀ ਜਿਹੜੀ ਘਟੂਗੀ ਤੇ ਅਸੀਂ ਇਹ ਕੁਝ ਵਾਪਰਨ ਨਹੀਂ ਦੇਵਾਂਗੇ। ਤੇ ਉਹ ਸਟੇਟ ਤੇ ਹੋਰ ਲੋਕਲ ਜਿਹੜੇ ਆਫੀਸ਼ੀਅਲਸ ਆ ਜਿਹਦੇ ਵਿੱਚ ਰਿਪਰੈਜ਼ੈਂਟੇਟਿਵ ਰੂਬਨ ਗੈਲਵੋ ਉਹਨਾਂ ਦੇ ਨਾਲ ਇਕੱਠੇ ਹੋ ਕੇ ਜਾਣਗੇ ਤੇ ਉੱਥੇ ਲੋਕਾਂ ਦੇ ਨਾਲ ਗੱਲਬਾਤ ਵੀ ਕਰਨਗੇ। ਸੋ ਕਮਲਾ ਹੈਰਿਸ ਨੇ ਇੱਕ ਤਰ੍ਹਾਂ ਦੇ ਨਾਲ ਲੀਡ ਰੋਲ ਲਿਆ ਆ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ, ਜੋ ਰੀਪਰੋਡਕਟਿਵ ਰਾਈਟਸ ਨੂੰ ਉਹਨਾਂ ਦੇ ਹੱਕ ਦੇ ਵਿੱਚ ਇਹ ਰੋਲ ਲਿਆ ਤੇ ਉਹਨਾਂ ਨੇ ਪੂਰੀ ਅਮਰੀਕਾ ਦੇ ਵਿੱਚ ਇਸ ਇਸ਼ੂ ਦੇ ਉੱਤੇ ਲੋਕਾਂ ਨੂੰ ਮਿਲਣ ਦੇ ਲਈ ਕਿਹਾ ਹੈ ਕਿ ਮੈਂ ਸਾਰੀਆਂ ਸਟੇਟਾਂ ਦੇ ਵਿੱਚ ਵਿਜ਼ਿਟ ਕਰੂੰਗੀ। ਜੀ ਬਿਲਕੁਲ। ਅਗਲੀ ਗੱਲ ਕਰੀਏ, ਫਾਈਸਾ ਜਿਹੜਾ ਬਿੱਲ ਹੈਗਾ ਆ ਉਸ ਨੂੰ ਡੀਰੇਲ ਕਰਨ ਦਾ ਮਾਮਲਾ ਜਿਹੜਾ ਉਹ ਸਾਹਮਣੇ ਆ ਰਿਹਾ ਆ। ਸੈਨੇਟ ਦੇ ਜਿਹੜੇ ਕੁਝ ਹੁਣ ਰਿਪਬਲਿਕਨਸ ਆ ਉਹ ਟਰੰਪ ਹੁਣਾਂ ਦੇ ਉੱਤੇ ਗੁੱਸੇ 'ਚ ਨੇ, ਕਹਿੰਦੇ ਵੀ ਉਹ ਜਿਹੜਾ ਫੀਸਾ ਬਿੱਲ ਆ ਉਸ ਨੂੰ ਡੀਰੇਲ ਕਰਨਾ ਚਾਹ ਰਹੇ ਆ। ਕਹਿੰਦੇ ਵੀ ਜਿਹੜੀ ਫੋਰਨ ਇੰਟੈਲੀਜੈਂਸ ਸਰਵੇਲੈਂਸ ਐਕਟ ਆ ਇਹ ਹਾਊਸ ਬਿੱਲ ਇਸ ਟਾਈਮ ਚੱਲ ਰਿਹਾ ਆ, ਇਸ ਨੂੰ ਐਕਸਟੈਂਡ ਕਰਨ ਦੀ ਕੋਸ਼ਿਸ਼ ਆ। ਰਿਪਬਲਿਕਨ ਸੈਨੇਟਰਸ ਇਹ ਚੇਤਾਵਨੀ ਦੇ ਰਹੇ ਆ ਵੀ ਜਿਹੜਾ ਮੁਲਕ ਦਾ ਜਸੂਸੀ ਦਾ ਪ੍ਰੋਗਰਾਮ, ਸਪਾਈ ਪ੍ਰੋਗਰਾਮ ਆ, ਇਹ ਡਾਰਕ ਹੋਣ ਜਾ ਰਿਹਾ, ਯਾਨੀ ਕਿ ਇਹ ਖਤਮ ਹੋਣ ਜਾ ਰਿਹਾ ਆ ਤੇ ਜਿਹੜੀ ਇੰਟੈਲੀਜੈਂਸ ਆ ਇਹਦੇ ਨਾਲ ਜਿਹੜੀ ਪ੍ਰੈਜ਼ੀਡੈਂਟ ਬਾਈਡਨ ਨੂੰ ਹੀ ਜਿਹੜੀ ਜਾਂਦੀ ਆ ਉਹ ਲੋਸਟ ਹੋ ਜਾਊਗੀ ਤੇ ਮੁਲਕ ਦੇ ਉੱਤੇ ਜਿਹੜੇ ਸਰਪ੍ਰਾਈਜ਼ ਅਟੈਕ ਹੋਣ ਦਾ ਖਤਰਾ ਬਣਿਆ ਰਹੇਗਾ।
ਇੱਥੇ ਜਿਹੜੇ ਸੈਨੇਟਰ ਸੂਜ਼ਨ ਕਾਲਿਨਸ ਰਿਪਬਲਿਕਨ ਜਿਹੜੇ ਮੇਨ ਤੋਂ ਆ, ਉਹਨਾਂ ਨੇ ਕਿਹਾ ਵੀ ਮੈਂ ਬੜੀ ਡਿਸਅਪੁਆਇੰਟਡ ਆ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੀ ਅਸੈਸਮੈਂਟ ਜੋ ਹੈਗੀ ਆ ਫੀਸਾ ਦੇ ਮਾਮਲੇ ਦੇ ਵਿੱਚ। ਇਹ ਫੀਸਾ ਨੂੰ ਇੱਕ ਅਸੈਂਸ਼ੀਅਲ ਟੂਲ ਦੇ ਤੌਰ ਦੇ ਉੱਤੇ ਮੰਨਦੇ ਨੇ ਤੇ ਕਹਿੰਦੇ ਵੀ ਇਸ ਦੇ ਵਿੱਚ ਅਮੈਂਡ ਕਰਕੇ ਇਸ ਨੂੰ ਐਕਸਟੈਂਡ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਇੰਟੈਲੀਜੈਂਸ ਕਮਿਊਨਿਟੀ ਦੇ ਲਈ। ਸੈਨੇਟ ਇੰਟੈਲੀਜੈਂਸ ਕਮਿਊਨਿਟੀ ਦੇ ਵਾਈਸ ਚੇਅਰ ਮਾਰਕੋ ਰੂਬੀਓ ਫਲੋਰੀਡਾ ਤੋਂ ਜਿਹੜੇ ਰਿਪਬਲਿਕਨ ਨੇ, ਉਹਨਾਂ ਨੇ ਕਿਹਾ ਵੀ ਜੇ ਬਿੱਲ ਪਾਸ ਨਹੀਂ ਹੁੰਦਾ ਤਾਂ ਮੁਲਕ ਦੀ ਜਿਹੜੀ ਇੰਟੈਲੀਜੈਂਸ ਗੈਦਰਿੰਗ ਆ ਉਸ ਦੇ ਵਿੱਚ ਬਹੁਤ ਵੱਡੀ ਰੁਕਾਵਟ ਆ ਜਾਵੇਗੀ। ਇਸੇ ਤਰੀਕੇ ਨਾਲ ਸੈਨੇਟਰ ਜੌਨ ਕਾਰਨਨ ਟੈਕਸਸ ਤੋਂ ਰਿਪਬਲਿਕਨ, ਉਹ ਵੀ ਇੰਟੈਲੀਜੈਂਸ ਕਮੇਟੀ ਤੇ ਬੈਠਦੇ ਆ। ਉਹਨਾਂ ਨੇ ਕਿਹਾ ਵੀ ਨੈਸ਼ਨਲ ਸਿਕਿਉਰਿਟੀ ਇੰਟੈਲੀਜੈਂਸ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ ਪ੍ਰੈਜ਼ੀਡੈਂਟ ਨੂੰ ਡੇਲੀ ਬੇਸਿਸ ਦੇ ਉੱਤੇ, ਫੀਸਾ ਦੇ ਸੈਕਸ਼ਨ 702 ਦੇ ਤਹਿਤ ਆਉਂਦੀ ਆ। ਤੇ ਜੇ ਮੰਨ ਲਓ ਵੀ ਫੀਸਾ ਅੱਗੇ ਐਕਸਟੈਂਡ ਨਹੀਂ ਹੁੰਦਾ ਤਾਂ ਇਸ ਦੇ ਵਿੱਚ ਮੁਸ਼ਕਲ ਆ ਜਾਊਗੀ। ਕੱਲ ਟਰੰਪ ਹੁਣਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇਹ ਪੋਸਟ ਕੀਤਾ ਸੀਗਾ ਵੀ ਕਿਲ ਕਰ ਦਿਓ ਫੀਸਾ ਨੂੰ। ਕਹਿੰਦੇ ਵੀ ਇਹ ਇਲੀਗਲੀ, ਕਹਿੰਦੇ ਮੇਰੇ ਉਲਟ ਵਰਤਿਆ ਗਿਆ ਤੇ ਕਈਆਂ ਦੇ ਉਲਟ, ਤੇ ਇਹਨਾਂ ਨੇ ਜਾਣਬੁੱਝ ਕੇ ਮੇਰੇ ਕੈਂਪੇਨ ਦੇ ਵਿੱਚ ਜਸੂਸੀ ਜਿਹੜੀ ਇਸ ਦੇ ਤਹਿਤ ਕੀਤੀ ਹੈਗੀ ਆ। ਸੋ ਟਰੰਪ ਹੁਣੇ ਕੋਸ਼ਿਸ਼ ਕਰ ਰਹੇ ਆ ਹਾਊਸ ਦੇ ਇਸ ਬਿੱਲ ਨੂੰ ਡੀਰੇਲ ਕਰਨ ਦੇ ਲਈ, ਕਿਲ ਫੀਸਾ ਜਿਹੜਾ ਉਹ ਕਰਕੇ। ਇਸ ਤੋਂ ਪਹਿਲਾਂ ਵੀ ਬਾਰਡਰ ਸਿਕਿਉਰਿਟੀ ਦਾ ਜਿਹੜਾ ਪੈਕਟ ਬਾਈਪਾਰਟੀਜ਼ਨ ਬਣਿਆ ਸੀ, ਟਰੰਪ ਹੁਣਾਂ ਦੇ ਕਹਿਣ ਦੇ ਉੱਤੇ ਉਹਨਾਂ ਤੋਂ ਜਿਹੜੇ ਡਰਦੇ ਹੋਏ ਕਿ ਜਿਹੜੇ ਰਿਪਬਲਿਕਨਸ ਆ, ਉਹਨਾਂ ਨੇ ਬਾਅਦ ਦੇ ਵਿੱਚ ਆਪਣਾ ਸਾਥ ਉਸ ਬਿੱਲ ਚੋਂ ਵਾਪਸ ਜਿਹੜਾ ਉਹ ਖਿੱਚ ਲਿਆ ਸੀਗਾ, ਹੱਥ ਖਿੱਚ ਲਿਆ ਸੀਗਾ। ਸੋ ਹੁਣ ਦੇਖਦੇ ਆ ਵੀ ਫੀਸਾ ਦੇ ਬਿੱਲ ਦੇ ਉੱਤੇ ਕਿੰਨਾ ਕੁ ਜਿਹੜਾ ਪ੍ਰਭਾਵ ਆ ਸਾਬਕਾ ਰਾਸ਼ਟਰਪਤੀ ਟਰੰਪ ਆ ਉਹ ਪਾ ਸਕਣਗੇ। ਪੈਸੀਫਿਕ ਆਈਲੈਂਡ ਦੇ ਵਿੱਚ 3 ਲੋਕਾਂ ਨੂੰ ਬਾਹਰ ਕੱਢਿਆ ਗਿਆ ਜਿੱਥੇ ਉਹਨਾਂ ਨੇ ਪਾਮ ਟਰੀ ਦੇ ਜਿਹੜੇ ਪੱਤੇ ਹੁੰਦੇ ਆ ਉਹਨਾਂ ਦੇ ਨਾਲ ਬਹੁਤ ਵੱਡਾ ਜਿਹੜਾ ਸਾਈਨ ਆ ਹੈਲਪ HELP ਲਿਖ ਕੇ ਲਾਇਆ। ਕਹਿੰਦੇ ਵੀ US ਦੇ ਕੋਸਟ ਗਾਰਡ ਤੇ ਨੇਵੀ ਨੇ ਸਕਸੈਸਫੁਲੀ ਇਹਨਾਂ ਨੂੰ 3 ਜਿਹੜੇ ਸੇਲਰ ਸੀਗੇ, ਇਹ ਇੱਕ ਪੈਸੀਫਿਕ ਆਈਲੈਂਡ ਦੇ ਛੋਟੇ ਜਿਹੇ ਏਰੀਏ ਦੇ ਵਿੱਚ ਆਈਲੈਂਡ 'ਚ ਫਸ ਗਏ ਸੀ। 40s ਦੀ ਏਜ ਗਰੁੱਪ ਦੇ ਬੰਦੇ ਸੀਗੇ ਤੇ ਇਹ ਪੋਲੋ ਵਾਰਡ ਤੋਂ ਪਿਕਲੋਟ ਜੋ ਆ ਪਲੇਸਿਸ ਉੱਥੇ ਗਏ ਸੀ। ਪਰ ਜਦੋਂ ਇਹ ਉੱਥੋਂ ਚਲੇ ਗਏ ਤੇ 6 ਦਿਨਾਂ ਬਾਅਦ ਇੱਕ ਲੇਡੀ ਨੇ ਕੋਸਟ ਗਾਰਡ ਨੂੰ ਕਾਲ ਕੀਤੀ ਵੀ ਉਹਦਾ ਜਿਹੜਾ ਅੰਕਲ ਹੋਰ ਲੋਕਾਂ ਦੇ ਨਾਲ ਗਿਆ ਸੀ ਤੇ ਉਹ ਹੁਣ ਵਾਪਸ ਨਹੀਂ ਆਏ, ਨਾ ਉਹਨਾਂ ਦੇ ਨਾਲ ਕੋਈ ਕੰਟੈਕਟ ਹੈਗਾ ਆ। ਕ੍ਰਿਊ ਨੇ ਜੋ ਆ 78000 ਸਕੁਅਰ ਮਾਈਲ ਦਾ ਜੋ ਏਰੀਆ ਆ ਉਸ ਨੂੰ ਸਰਚ ਕੀਤਾ ਤੇ ਕੁਛ ਨਹੀਂ ਲੱਭ ਸਕਿਆ। ਬਾਅਦ ਦੇ ਵਿੱਚ ਜਦੋਂ ਇਹ ਬੰਦੇ ਇਹਨਾਂ ਦੇ ਕੋਲ ਖਾਣਾ ਸਾਰਾ ਕੁਝ ਠੀਕ ਸੀ, ਇਹਨਾਂ ਦੀ ਬੋਟ ਟੁੱਟੀ ਹੋਈ ਸੀ, ਪਰ ਇਹ ਪਾਮ ਟਰੀ ਦੇ ਪੱਤਿਆਂ ਨੂੰ ਕੱਟ ਕੇ ਜਿਹੜਾ ਹੈਲਪ ਦਾ ਬਹੁਤ ਵੱਡਾ ਸਾਈਨ ਲਾਇਆ ਸੀ, ਉਹਦੇ ਨਾਲ ਇੱਕ ਪਲੇਨ ਦੇ ਰਾਹੀਂ ਜੋ ਨੇਵੀ ਦਾ 에ਅਰਕ੍ਰਾਫਟ ਸੀ ਉਹਨਾਂ ਨੇ ਸਾਈਨ ਨੂੰ ਸਪੌਟ ਕੀਤਾ ਤੇ ਉੱਥੋਂ ਉਹ ਕੱਢਣ ਦੇ ਵਿੱਚ ਕਾਮਯਾਬ ਹੋ ਗਏ। ਲੈਫਟੀਨੈਂਟ ਚੈਲਸੀਆ ਗਰਸੀਆ ਇਹ ਸਰਚ ਤੇ ਰੈਸਕਿਊ ਮਿਸ਼ਨ ਕੋਆਰਡੀਨੇਟਰ ਸੀਗੇ। ਕਹਿੰਦੇ ਵੀ ਇਸ ਸਾਈਨ ਦੇ ਨਾਲ ਸਾਨੂੰ ਜਿਹੜਾ ਆ ਉਹ ਪਤਾ ਚੱਲ ਗਿਆ ਵੀ ਇਹ ਲੋਕਾਂ ਨੂੰ ਜਿਹੜੀ ਆ ਮਦਦ ਦੀ ਜ਼ਰੂਰਤ ਹੈਗੀ ਆ ਤੇ ਅਸੀਂ ਉਹਨਾਂ ਨੂੰ ਕੱਢਣ ਦੇ ਵਿੱਚ ਕਾਮਯਾਬ ਹੋ ਗਏ ਹੈਗੇ ਜੀ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ। ਹੋਰ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਸ਼ੇਅਰ ਕਰਦੇ ਆ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सबका स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी जी एन एक बारी फिर सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਡਰੱਗ ਦਾ ਬਸਟ ਹੋਇਆ ਹੈ, ਜਿਹਦੇ ਵਿੱਚ $55 ਮਿਲੀਅਨ ਦੀ ਕੋਕੇਨ ਜੋ ਕਿ 1 ਟਨ ਤੋਂ ਵੱਧ ਬਣਦੀ ਹੈਗੀ ਆ, ਉਸ ਨੂੰ ਪੁਲਿਸ ਨੇ ਸੀਜ਼ ਕੀਤਾ ਹੈਗਾ।
ਡਿਟੈਕਟਿਵ ਜੋ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਨਾਲ ਆ, ਉਹਨਾਂ ਦੇ ਜਿਹੜਾ ਗੈਂਗ ਤੇ ਨਾਰਕੋਟਿਕਸ ਡਿਵੀਜ਼ਨ ਦੀ ਆ, ਤੇ ਨਾਲ ਦੀ ਨਾਲ ਗਲੈਂਡੇਲ ਪੁਲਿਸ ਡਿਪਾਰਟਮੈਂਟ ਦੀ ਹੈਲਪ ਦੇ ਨਾਲ ਸੈਨ ਗੈਬਰੀਅਲ ਰਿਵਰਸਾਈਡ ਤੇ ਹਿਸਪੇਰੀਆ ਵਾਲਾ ਜੋ ਏਰੀਆ ਹੈਗਾ, ਉੱਥੋਂ ਇਹ ਏਡਾ ਵੱਡੀ ਜਿਹੜੀ ਡਰੱਗ ਦੀ ਅਮਾਉਂਟ ਆ ਉਹ ਫੜੀ ਗਈ ਹੈਗੀ ਆ। ਵੀਡੀਓ ਫੁਟੇਜ ਉਹਨਾਂ ਨੇ ਜਾਰੀ ਕੀਤੀ ਹੈਗੀ ਪੁਲਿਸ ਵਾਲਿਆਂ ਨੇ, ਜਿਹਦੇ ਵਿੱਚ ਕੋਕੀਨ ਨੂੰ ਕਾਲੇ ਰੰਗ ਦੀਆਂ ਜਿਹੜੀਆਂ ਇੱਟਾਂ ਆ ਉਹਨਾਂ ਦੇ ਵਿੱਚ ਰੈਪ ਕੀਤਾ ਹੋਇਆ ਸੀ, ਤੇ ਡਾਲਰਾਂ ਦੇ ਵੀ ਬੈਗ ਸੀਗੇ ਉਹਦੇ ਵਿੱਚ, ਤੇ ਕਈ ਜਿਹੜੇ ਆ ਫਾਇਰ ਆਰਮਸ ਆ ਉਹ ਵੀ ਫੜੇ ਗਏ ਹੈਗੇ ਆ। ਪੁਲਿਸ ਨੇ ਹਜੇ ਕੋਈ ਇਹ ਡਿਟੇਲ ਇਨਫੋਰਮੇਸ਼ਨ ਨਹੀਂ ਦਿੱਤੀ ਕਿਸ ਤਰ੍ਹਾਂ ਉਹਨਾਂ ਨੇ ਇਸ ਨੂੰ ਅਰੈਸਟ ਇਹ ਫੜਿਆ ਆ, ਤੇ ਕਿਸ ਤਰ੍ਹਾਂ ਕੋਈ ਲੋਕ ਵੀ ਜਿਹੜੇ ਅਰੈਸਟ ਕੀਤੇ ਗਏ ਆ ਜਿਨ੍ਹਾਂ ਦੇ ਕੋਲੋਂ ਇਹ ਡਰੱਗ ਫੜੀ ਗਈ ਹੈਗੀ ਆ। ਸੋ ਸਸਪੈਕਟਡ ਕਹਿੰਦੇ ਕੋਕੇਨ ਡੀਲਰ ਜੋ ਆ ਉਸਨੇ ਇੱਕ ਪੁਲਿਸ ਆਫੀਸਰ ਨੂੰ ਅਸੌਲਟ ਵੀ ਕੀਤਾ ਸੀ, ਤੇ ਉਸ ਟਾਈਮ ਤੇ ਜਦੋਂ ਪਤਾ ਚੱਲਿਆ ਵੀ ਇਸ ਦੇ ਕੋਲ ਤਾਂ ਬਹੁਤ ਵੱਡੇ ਅਮਾਉਂਟ ਦੇ ਵਿੱਚ ਡਰੱਗ ਹੈਗੀ ਆ। ਜੀ, ਅਗਲੀ ਗੱਲ ਕਰੀਏ, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ ਕਹਿੰਦੇ ਗਰੋਵ ਸਿਟੀ ਕਾਲਜ ਦੇ ਵਿੱਚ ਹੁਣ ਪੜ੍ਹਾਇਆ ਕਰਨਗੇ। ਇਹਨਾਂ ਨੂੰ ਜਿਹੜੀ ਟੀਚਿੰਗ ਜੌਬ ਆ ਉਹ ਮਿਲੀ ਆ, ਇੱਕ ਕ੍ਰਿਸਚੀਅਨ ਸਕੂਲ ਆ ਪੈਂਸਿਲਵੇਨੀਆ ਦੇ ਵਿੱਚ। ਇੰਸਟੀਚਿਊਟ ਫਾਰ ਫੇਥ ਐਂਡ ਫਰੀडम ਕਾਨਫਰੰਸ ਦੇ ਉੱਤੇ ਕਾਲਜ ਦੇ ਵਿੱਚ ਉੱਥੇ ਭਾਸ਼ਣ ਦੇ ਰਹੇ ਸੀ, ਜਿਹਦੇ ਇਜ਼ਰਾਈਲ ਹਮਾਸ ਵਾਰ ਨੂੰ ਲੈ ਕੇ ਤੇ ਐਂਟੀ ਸੈਮਿਟਿਜ਼ਮ ਦੇ ਉੱਤੇ ਇਹਨਾਂ ਦਾ ਭਾਸ਼ਣ ਜਿਹੜਾ ਹੋ ਰਿਹਾ। ਕਾਲਜ ਨੇ ਅਨਾਊਂਸ ਕੀਤਾ ਸੀਗਾ ਵੀ ਉਹ ਇੱਕ ਸੈਂਟਰ ਫਾਰ ਫੇਥ ਐਂਡ ਪਬਲਿਕ ਲਾਈਫ ਸੈਂਟਰ ਜਿਹੜਾ ਉਹ ਸਟੈਬਲਿਸ਼ ਕਰ ਰਹੇ ਆ, ਤੇ ਪੈਂਸ ਜਿਹੜੇ ਮਾਈਕ ਪੈਂਸ ਆ ਉਹ ਹੁਣ ਇੱਥੇ ਪੜ੍ਹਾਇਆ ਕਰਨਗੇ। ਸੋ ਇਹ ਜਿਹੜੀ ਇੱਕ ਨਵੀਂ ਜਿਹੜੀ ਚੀਜ਼ ਇਹਨਾਂ ਦੇ ਲਈ ਹੋਈ ਆ। ਉਪ ਰਾਸ਼ਟਰਪਤੀ ਤੋਂ ਬਾਅਦ ਇਹਨਾਂ ਨੇ ਇਸ ਰਾਸ਼ਟਰਪਤੀ ਕੈਂਪੇਨ ਦੇ ਵਿੱਚ ਟਰਾਈ ਤਾਂ ਕੀਤੀ ਸੀਗੀ ਆਪਣਾ ਨਾਮ ਜਿਹੜਾ ਚਮਕਾਉਣ ਦੀ ਜਾਂ ਅੱਗੇ ਆਉਣ ਦੇ ਲਈ, ਪਰ ਸਾਰੇ ਜਿਹੜੇ ਉਹ ਪਿੱਛੇ ਰਹਿ ਗਏ ਸੀਗੇ। ਸੋ ਹੁਣ ਇੱਥੇ ਇਹ ਪੜ੍ਹਾਈ ਜਿਹੜੀ ਉਹ ਕਰਾਇਆ ਕਰਨਗੇ। ਜੀ, ਸੋ ਤੁਹਾਨੂੰ ਦੱਸਦੇ ਜੀ ਮਾਈਕ ਪੈਂਸ ਇੰਡੀਆਨਾ ਦੇ ਜਿਹੜੇ ਆ ਗਵਰਨਰ ਵੀ ਰਹਿ ਚੁੱਕੇ ਹੈਗੇ ਆ, ਤੇ ਉਹ ਚਰਚ ਦੇ ਵਿੱਚ ਵੀ ਐਜ਼ ਏ ਉਹਨਾਂ ਨੇ ਪ੍ਰੀਸਟ ਵੀ ਕੁਝ ਸਮਾਂ ਕੰਮ ਕੀਤਾ, ਤੇ 5 ਸਾਲ ਉਹ ਰੇਡੀਓ ਹੋਸਟ ਵੀ ਰਹੇ ਆ। ਸੋ ਉਹਨਾਂ ਨੂੰ ਜਿਹੜੀ ਬੋਲਣ ਤੇ ਜਿਹੜੀ ਉਹਨਾਂ ਦੀ ਕਮਾਂਡ ਆ ਉਹਦੇ ਤੇ ਜਿਹੜਾ ਕ੍ਰਿਸਚੀਅਨ ਧਰਮ ਆ ਉਹਦੇ ਤੇ ਕਾਫੀ ਜ਼ਿਆਦਾ ਜਿਹੜਾ ਨੌਲੇਜ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਨਸ ਨੂੰ ਇੱਕ ਪੋਲ ਸਰਵੇਖਣ ਦੇ ਵਿੱਚ ਪੁੱਛਿਆ ਗਿਆ ਪ੍ਰੈਜ਼ੀਡੈਂਟ ਬਾਈਡਨ ਤੇ ਪ੍ਰੈਜ਼ੀਡੈਂਟ ਟਰੰਪ ਦੀ ਪ੍ਰੈਜ਼ੀਡੈਂਸੀਜ਼ ਦੇ ਬਾਰੇ, ਵੀ ਕੀ ਤੁਹਾਨੂੰ ਲੱਗਦਾ ਹੈ ਵੀ ਇਹਨਾਂ ਦੀਆਂ ਪ੍ਰੈਜ਼ੀਡੈਂਸੀਜ਼ ਨੇ ਯੂਐਸ ਨੂੰ ਕਿਸੇ ਤਰੀਕੇ ਦੇ ਨਾਲ ਨੁਕਸਾਨ ਪਹੁੰਚਾਇਆ ਆ। ਪੋਲ ਦੇ ਵਿੱਚ ਕੁਝ ਜਿਹੜੇ ਆંકੜੇ ਆ ਉਹ ਸਾਹਮਣੇ ਜਿਹੜੇ ਹੋ ਆਉਂਦੇ ਆ। AP ਜਿਹੜੀ ਐਸੋਸੀਏਟ ਪ੍ਰੈਸ ਤੇ NORC ਸੈਂਟਰ ਫਾਰ ਪਬਲਿਕ ਅਫੇਅਰ ਦੇ ਜਿਹੜੇ ਸਰਵੇ ਦੇ ਵਿੱਚ ਇਹ ਦੇਖਿਆ ਗਿਆ ਆ। ਕਹਿੰਦੇ ਜਿਹਦੇ ਵਿੱਚ ਦੋਨੋਂ ਹੀ ਤਰਫਾਂ ਦੇ ਜਿਹੜੇ ਲੋਕਾਂ ਨੇ ਕਿਹਾ ਆ ਵੀ ਬਾਈਡਨ ਦੀ ਪ੍ਰੈਜ਼ੀਡੈਂਸੀ ਤੇ ਨਾਲ ਦੇ ਨਾਲ ਟਰੰਪ ਦੀ ਪ੍ਰੈਜ਼ੀਡੈਂਸੀ ਦੋਨਾਂ ਨੇ ਹੀ ਜਿਹੜਾ ਆ ਮੁਲਕ ਨੂੰ ਨੁਕਸਾਨ ਪਹੁੰਚਾਇਆ ਹੈਗਾ ਆ, ਜਿੰਨੀ ਦੇਰ ਤੱਕ ਇਹ ਵਾਈਟ ਹਾਊਸ ਦੇ ਵਿੱਚ ਰਹੇ ਆ। ਕੰਟਰੀ ਦੀਆਂ ਵੋਟਿੰਗ ਰਾਈਟ, ਇਲੈਕਸ਼ਨ ਸਿਕਿਉਰਿਟੀ, ਇੰਟਰਨੈਸ਼ਨਲ ਰਿਲੇਸ਼ਨ, ਅਬੋਰਸ਼ਨ ਲਾ ਤੇ ਕਲਾਈਮੇਟ ਚੇਂਜ ਨੂੰ ਲੈ ਕੇ ਇਹਨਾਂ ਨੂੰ ਜਿਹੜੇ ਉਹ ਸਵਾਲ ਕੀਤੇ ਗਏ। 85% ਰਿਸਪੋਂਡੈਂਟ ਜਿਹੜੇ ਰਿਪਬਲਿਕਨ ਸੀਗੇ ਉਹਨਾਂ ਨੇ ਕਿਹਾ ਵੀ ਬਾਈਡਨ ਹੋਣਾ ਦੇ ਮੁਲਕ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ, ਖਾਸ ਕਰਕੇ ਕਾਸਟ ਆਫ ਲਿਵਿੰਗ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਇਸੇ ਤਰੀਕੇ ਦੇ ਨਾਲ 56% ਜਿਹੜੇ ਰਿਸਪੋਂਡੈਂਟਸ ਉਹਨਾਂ ਦੇ ਵਿੱਚੋਂ ਜਿਹੜੇ ਬਾਈਡਨ, ਉਹਨਾਂ ਨੇ ਕਿਹਾ ਵੀ ਬਾਈਡਨ ਨੇ ਕੰਟਰੀ ਨੂੰ ਇਮੀਗ੍ਰੇਸ਼ਨ ਤੇ ਬਾਰਡਰ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਨੁਕਸਾਨ ਪਹੁੰਚਾਇਆ। ਤੇ ਉਹਨਾਂ ਚੋਂ ਜਿਹੜੇ GOP ਵਾਲੇ ਜਿਹੜੇ ਸੀਗੇ ਉਹਨਾਂ ਚੋਂ 88% ਕਹਿੰਦੇ ਆ ਵੀ ਹਾਂ ਅਸੀਂ ਇਸ ਚੀਜ਼ ਦੇ ਉੱਤੇ ਐਗਰੀ ਕਰਦੇ ਹਾਂ। 47% ਸੀਗੇ ਕੁੱਲ ਸਰਵੇਖਣ ਲੈਣ ਵਾਲੇ ਲੋਕਾਂ 'ਚ, ਉਹਨਾਂ ਨੇ ਕਿਹਾ ਵੀ ਦੋਨਾਂ ਹੀ ਪ੍ਰੈਜ਼ੀਡੈਂਟਸ ਨੇ, ਬਾਈਡਨ ਤੇ ਟਰੰਪ ਨੇ US ਦੇ ਜਿਹੜੇ ਬਾਕੀ ਮੁਲਕਾਂ ਦੇ ਨਾਲ ਰਿਲੇਸ਼ਨ ਆ ਉਹਨਾਂ ਦੇ ਵਿੱਚ ਨਿਘਾਰ ਲਿਆਂਦਾ ਹੈਗਾ ਆ। ਤੇ ਕਹਿੰਦੇ ਵੀ ਰਿਸਪੋਂਡੈਂਟਸ ਜਿਹੜੇ ਪਾਰਟੀ ਲਾਈਨ ਦੇ ਉੱਤੇ ਜ਼ਿਆਦਾਤਰ ਸਟਕ ਰਹੇ। ਡੈਮੋਕ੍ਰੇਟਸ ਨੇ ਟਰੰਪ ਦੇ ਉੱਤੇ ਨਿਸ਼ਾਨਾ ਸਾਧਿਆ ਤੇ ਟਰੰਪ ਦੇ ਸਪੋਰਟਰਸ ਨੇ ਜਿਹੜਾ ਬਾਈਡਨ ਦੇ ਉੱਤੇ ਜਿਹੜਾ ਉਹ ਨਿਸ਼ਾਨਾ ਸਾਧਿਆ। 46% ਰਿਸਪੋਂਡੈਂਟ ਟਰੰਪ ਹੁਣਾਂ ਦੇ ਜਿਹੜੀ ਟਰਮ ਆਫਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਵੋਟਿੰਗ ਰਾਈਟ ਤੇ ਇਲੈਕਸ਼ਨ ਲਾਜ਼ ਨੂੰ ਲੈ ਕੇ ਨੁਕਸਾਨ ਜਿਹੜਾ ਆ ਉਹਨਾਂ ਨੇ ਪਹੁੰਚਾਇਆ ਹੈਗਾ ਆ। ਤੇ ਇਸੇ ਤਰੀਕੇ ਨਾਲ ਟਰੰਪ ਹੁਣਾਂ ਨੂੰ ਅਬੋਰਸ਼ਨ ਤੇ ਕਲਾਈਮੇਟ ਚੇਂਜ ਦੇ ਮਾਮਲੇ ਦੇ ਵਿੱਚ ਵੀ ਜਿਹੜੀਆਂ ਮਾੜੀਆਂ ਰੇਟਿੰਗਸ
ਉਹ ਮਿਲੀਆਂ ਆ। ਸੋ ਇਹ 4 ਅਪ੍ਰੈਲ ਤੋਂ 8 ਅਪ੍ਰੈਲ ਦੇ ਦਰਮਿਆਨ ਇਹ ਸਰਵੇਖਣ AP ਦੇ ਦੁਆਰਾ ਕਰਵਾਇਆ ਗਿਆ ਸੀ। 1200 ਤੋਂ ਵੱਧ ਲੋਕਾਂ ਨੇ ਇਸ ਦੇ ਵਿੱਚ ਹਿੱਸਾ ਜਿਹੜਾ ਉਹ ਲਿਆ ਆ। ਸੋ ਪਾਰਟੀ ਲਾਈਨਸ ਦੇ ਮੁਤਾਬਕ ਜਿਹੜਾ ਉਹ ਜ਼ਿਆਦਾ ਦੇਖਿਆ ਗਿਆ ਆ, ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਜਿਹੜਾ ਜ਼ਿਆਦਾ ਹਰਟ ਕਰਨ ਵਾਲੀ ਗੱਲ ਮੌਜੂਦਾ ਰਾਸ਼ਟਰਪਤੀ ਨੂੰ ਜ਼ਿਆਦਾ ਇਸ ਦੇ ਉੱਤੇ ਜਿਹੜਾ ਅਸਰ ਐਂਟੀ ਇਨਕੰਬੈਂਸੀ ਦਾ ਨਜ਼ਰ ਆ ਰਿਹਾ ਆ। ਕਾਸਟ ਆਫ ਲਿਵਿੰਗ, ਇਮੀਗ੍ਰੇਸ਼ਨ ਤੇ ਇੰਟਰਨੈਸ਼ਨਲ ਰਿਲੇਸ਼ਨਸ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਲਈ ਕਹਿ ਸਕਦੇ ਹਾਂ ਵੀ ਨੰਬਰ ਕਾਫੀ ਜ਼ਿਆਦਾ ਮਾੜੇ ਆਏ ਨੇ। ਅਗਲੀ ਖਬਰ ਵੱਲ ਚਲੀਏ ਜੋ ਅਫਗਾਨਿਸਤਾਨ ਤੋਂ ਆ ਰਹੀ ਹੈ। ਅਫਗਾਨਿਸਤਾਨ ਦੀ ਤਾਲਿਬਾਨ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਹਿੰਦੂਆਂ ਤੇ ਸਿੱਖਾਂ ਦੀਆਂ ਜੋ ਪ੍ਰਾਪਰਟੀਆਂ ਪਹਿਲਾਂ ਸੀਗੀਆਂ ਉਹਨਾਂ ਦੇ ਨਾਮ ਤੇ ਉਹ ਵਾਪਸ ਦੇਣ ਜਾ ਰਹੇ ਆ। ਪਿਛਲੇ ਸਮੇਂ ਦੇ ਦੌਰਾਨ ਕਾਫੀ ਲੰਮਾ ਸਮਾਂ ਚੱਲੀ ਜੰਗ ਦੇ ਦੌਰਾਨ ਬਹੁਤ ਸਾਰੇ ਜਿਹੜੇ ਵਾਰ ਲੌਰਡ ਸੀਗੇ ਉਹਨਾਂ ਨੇ ਖਾਸ ਕਰਕੇ ਮਿਨੋਰਟੀਜ਼ ਜਿਨ੍ਹਾਂ 'ਚ ਹਿੰਦੂਜ਼ ਵੀ ਆਉਂਦੇ ਆ, ਸਿੱਖ ਵੀ ਆਉਂਦੇ ਆ, ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ। ਅੱਜ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਹੈ ਵੀ ਅਸੀਂ ਉਹ ਸਾਰੀਆਂ ਪ੍ਰਾਪਰਟੀਆਂ ਇਹਨਾਂ ਮਿਨੋਰਟੀਜ਼ ਨੂੰ ਦੇਣ ਜਾ ਰਹੇ ਹੈਗੇ ਆ। ਸੋ ਇਹ ਸਾਰੀ ਗੱਲਬਾਤ ਦਾ ਜਿਹੜੀ ਭਾਰਤ ਦੀ ਸਰਕਾਰ ਆ ਉਹਨਾਂ ਨੇ ਜਿਹੜਾ ਵੈਲਕਮ ਕੀਤਾ ਹੈਗਾ। ਸਰੋਤਿਆਂ ਨੂੰ ਦੱਸਦੇ ਜਾਈਏ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੰਡੀਆ ਦੀ ਜਿਹੜੀ ਸਰਕਾਰ ਆ ਉਹ ਅਫਗਾਨਿਸਤਾਨ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਸਪੋਰਟ ਕਰ ਰਹੀ ਹੈਗੀ ਆ। ਕਿਸੇ ਤਰ੍ਹਾਂ ਦੀ ਫੂਡ ਦੀ, ਮੈਡੀਕਲ ਸਪਲਾਈਜ਼ ਦੀ ਹਜੇ ਪੂਰੀ ਤਰ੍ਹਾਂ ਜਿਹੜਾ ਰਿਲੇਸ਼ਨ ਆ ਉਹਨਾਂ ਨੇ ਸੈਟਅਪ ਨਹੀਂ ਕੀਤਾ ਹੈਗਾ, ਰਿਕੋਗਨਾਈਜ਼ ਨਹੀਂ ਕੀਤਾ ਅਫਗਾਨਿਸਤਾਨ ਦੀ ਸਰਕਾਰ ਨੂੰ। ਪਰ ਇੰਡੀਆ ਵਾਲੇ ਕਹਿੰਦੇ ਆ ਵੀ ਅਸੀਂ ਰਿਕੋਗਨਾਈਜ਼ ਕਰਨ ਜਾ ਰਹੇ ਹਾਂ ਜੇ ਉਹ ਸਰਕਾਰ ਸਾਡੇ ਨਾਲ ਵਾਅਦਾ ਕਰੇ ਵੀ ਕਿਸੇ ਵੀ ਮੁਲਕ ਦੇ ਵਿੱਚ ਉਹ ਕਿਸੇ ਤਰ੍ਹਾਂ ਦੀ ਜਿਹੜੀ ਅੱਤਵਾਦੀ ਕਾਰਵਾਈ ਆ, ਟੈਰਰਿਜ਼ਮ ਨਾਲ ਰਿਲੇਟਡ ਕੋਈ ਵੀ ਮੁੱਦਾ ਆ ਉਸ ਨੂੰ ਨਹੀਂ ਛੇੜਦੇ ਹੈਗੇ। ਤੇ ਸੋ ਇਸ ਗੱਲਬਾਤ ਦੇ ਨਾਲ ਸਿੱਖਾਂ ਦਾ ਤੇ ਹਿੰਦੂਆਂ ਦਾ ਬਹੁਤ ਵੱਡਾ ਜਿਹੜਾ ਉੱਥੇ ਨੁਕਸਾਨ ਹੋਇਆ। ਬਹੁਤ ਹਿਸਟੋਰੀਕਲ ਗੁਰੂ ਘਰ ਅਫਗਾਨਿਸਤਾਨ ਦੇ ਵਿੱਚ ਹੈਗੇ ਆ। ਸੋ ਹੁਣ ਇਹ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਉਹ ਸਿੱਖਾਂ ਨੂੰ ਮਿਲਣ ਦੀ ਜਿਹੜੀ ਆ ਆਸ ਹੋਈ ਹੈਗੀ ਜੀ। ਯਾਦ ਹੋਣਾ ਤਾਲਿਬਾਨੀ ਜਦੋਂ ਆਏ ਸੀਗੇ ਉਦੋਂ ਉਹਨਾਂ ਨੇ ਜਿਹੜੇ ਬੋਧੀਆਂ ਦੇ ਕਿੱਡੇ ਵੱਡੇ ਵੱਡੇ ਸਟੈਚੂ ਸੀਗੇ ਉਹ ਜਿਹੜੇ ਸਾਰੇ ਜਿਹੜੇ ਉਹ ਖਤਮ ਕਰ ਦਿੱਤੇ ਸੀਗੇ। ਤੇ 20 ਸਾਲ ਰਿਹਾ ਅਮਰੀਕਾ ਉੱਥੇ, ਪਰ ਇਵੈਂਚੁਅਲੀ ਪਤਾ ਹੀ ਆ ਵੀ ਕਿੱਦਾਂ ਜਹਾਜ਼ ਉੱਡ ਕੇ ਉਸ ਦੌਰਾਨ ਆਇਆ ਸੀ ਤੇ ਫਿਰ ਤਾਲਿਬਾਨਾਂ ਦੇ ਹੱਥੇ ਹੀ ਸਭ ਕੁਝ ਛੱਡ ਕੇ ਆਏ ਸੀ। ਸੋ ਦੇਖੋ ਅੱਗੇ ਕੀ ਬਣਦਾ। ਵੈਲਕਮ ਕਦਮ ਹੋਊਗਾ, ਪਰ ਕੀ ਲੋਕ ਉੱਥੇ ਜਾਣਾ ਪਸੰਦ ਕਰਨਗੇ ਇਹ ਸਾਰੇ ਮਾਮਲਿਆਂ ਤੋਂ ਬਾਅਦ ਚ ਯੂ ਨੈਵਰ ਨੋ ਸਟੇਬਿਲਿਟੀ ਉੱਥੇ ਕਿੰਨੀ ਕੁ ਰਹੇਗੀ। ਅਗਲੀ ਜਿਹੜੀ ਖਬਰ ਕੋਲੋਰਾਡੋ ਤੋਂ ਆ ਰਹੀ ਆ, ਅਬੋਰਸ਼ਨ ਦਾ ਮਸਲਾ ਇਸ ਵਾਰ ਇਲੈਕਸ਼ਨ ਦੇ ਵਿੱਚ ਕਾਫੀ ਜ਼ਿਆਦਾ ਅਸਰ ਪਾ ਸਕਦਾ ਆ। ਜਿੱਦਾਂ ਆਪਾਂ ਪਹਿਲਾਂ ਵੀ ਥੋੜੇ ਚਿਰ ਪਹਿਲਾਂ ਹਰਜੋਤ ਜੀ ਨੇ ਵੀ ਜ਼ਿਕਰ ਕੀਤਾ ਖਬਰ ਦਾ, ਐਰੀਜ਼ੋਨਾ ਦਾ, ਜਿੱਥੇ ਕਮਲਾ ਹੈਰਿਸ ਹੁਣੀ ਵੀ ਪਹੁੰਚ ਰਹੇ ਆ, ਟਰੰਪ ਹੁਣਾਂ ਨੇ ਵੀ ਉੱਥੇ ਜਿਹੜਾ ਉਹ ਪਹੁੰਚਣਾ ਆ। ਨਾਲ ਹੀ ਜਿਹੜਾ ਕੋਲੋਰਾਡੋ ਦਾ ਜਿਹੜਾ ਸੂਬਾ ਆ ਉੱਥੇ ਵੀ ਅਬੋਰਸ਼ਨ ਦਾ ਮਾਮਲਾ ਬੈਲਟ ਦੇ ਉੱਤੇ ਇੱਕ ਮੈਜਰ ਦੇ ਤੌਰ ਦੇ ਉੱਤੇ ਪਹੁੰਚ ਰਿਹਾ ਆ। ਕੋਲੋਰਾਡੋ ਦੇ ਜਿਹੜੇ ਐਕਟਿਵਿਸਟ ਆ ਉਹ ਕਹਿ ਰਹੇ ਆ ਵੀ ਸਾਡੇ ਕੋਲ ਇਨਫ ਸਿਗਨੇਚਰ ਉਹ ਆ ਚੁੱਕੇ ਆ ਤਾਂ ਜੋ ਜਿਹੜੇ ਬੈਲਟ ਦਾ ਅਬੋਰਸ਼ਨ ਦੇ ਉੱਤੇ ਬੈਲਟ ਦਾ ਜਿਹੜਾ ਮੁੱਦਾ ਆ ਉਹ ਲਿਆਂਦਾ ਜਾ ਸਕੇ। ਪ੍ਰੋਟੈਕਟਿੰਗ ਰੀਪਰੋਡਕਟਿਵ ਫਰੀडम ਕੋਲੀਸ਼ਨ ਕੋਲੋਰਾਡੋ ਦੇ ਵਿੱਚ ਜਿਹੜੀ ਆ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਗੋਲ ਸੀਗਾ 1,85,000 ਸਿਗਨੇਚਰ ਇਕੱਠੇ ਕਰਨ ਦਾ, ਤੇ ਉਹਨਾਂ ਨੇ 2.25 ਲੱਖ ਸਿਗਨੇਚਰ ਜਿਹੜੇ ਆ ਉਹ ਇਕੱਠੇ ਕੀਤੇ ਆ। ਇਸ ਦਾ ਹੁਣ ਜਾਂਚ ਹੋਵੇਗੀ ਤੇ ਜੇ ਇਸ ਦੇ ਵਿੱਚੋਂ 1,24,238 ਸਿਗਨੇਚਰ ਸਹੀ ਨਿਕਲਦੇ ਆ ਤਾਂ ਇਹ ਬੈਲਟ ਦੇ ਉੱਤੇ ਆ ਜਾਵੇਗਾ। ਸੋ ਕੈਂਪੇਨ ਨੂੰ ਘੱਟੋ ਘੱਟ 2% ਜਿੰਨੇ ਵੀ ਰਜਿਸਟਰਡ ਵੋਟਰਸ ਹੈਗੇ ਆ ਕੋਲੋਰਾਡੋ ਦੀਆਂ 35 ਸਟੇਟ ਸੈਨੇਟ ਡਿਸਟ੍ਰਿਕਟਸ ਦੇ ਵਿੱਚ, ਉਹਦੇ ਵਿੱਚੋਂ ਇੰਨੀਆਂ ਵੋਟਾਂ ਦੀ ਜਿਹੜੀ ਉਹ ਜ਼ਰੂਰਤ ਸੀਗੀ ਤੇ ਉਹ ਕਹਿ ਰਹੇ ਆ ਵੀ ਅਸੀਂ ਲੈ ਕੇ ਜਿਹੜੀਆਂ ਉਹ ਵੋਟਾਂ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਏ ਆ। ਇਸੇ ਤਰੀਕੇ ਦੇ ਨਾਲ ਇੱਦਾਂ ਦਾ ਹੀ ਇੱਕ ਸਿਮਿਲਰ ਬੈਲਟ ਜਿੱਦਾਂ ਮੈਂ ਐਰੀਜ਼ੋਨਾ ਦੀ ਗੱਲ ਕੀਤੀ ਆ ਉੱਥੇ ਨਵੰਬਰ ਦੇ ਵਿੱਚ ਆ ਰਿਹਾ ਹੈਗਾ ਆ। ਐਰੀਜ਼ੋਨਾ ਫਾਰ ਅਬੋਰਸ਼ਨ ਐਕਸੈਸ ਦੇ ਦੁਆਰਾ ਉੱਥੇ ਉਸ ਨੂੰ ਬੈਲਟ ਦੇ ਵਿੱਚ ਲਿਆਂਦਾ ਜਾ ਰਿਹਾ ਆ। ਐਰੀਜ਼ੋਨਾ ਦੇ ਵਿੱਚ ਜਦ 1864 ਵਾਲਾ ਜਿਹੜਾ ਲਾਅ ਆ ਉਸ ਨੂੰ ਅਨਫੋਰਸ ਕਰਨ ਦੀ ਗੱਲ ਐਰੀਜ਼ੋਨਾ ਦੇ ਸੁਪਰੀਮ ਕੋਰਟ ਨੇ ਆਖੀ ਸੀ, ਤਾਂ ਉਸ ਤੋਂ ਬਾਅਦ ਦੇ ਵਿੱਚ ਡੈਮੋਕ੍ਰੇਟ ਪਾਰਟੀ ਵਾਲੇ ਉੱਥੇ ਕਹਿ ਰਹੇ ਸੀਗੇ ਵੀ ਇਸ ਦਾ ਖਾਮਿਆਜ਼ਾ ਰਿਪਬਲਿਕਨਸ ਨੂੰ ਭੁਗਤਣਾ ਪੈਣਾ ਆ, ਲੋਕਾਂ ਨੇ ਇਹਨਾਂ ਨੂੰ ਹਰਾ ਦੇਣਾ ਆ। ਤੇ ਹੁਣ ਬੈਲਟ ਮੈਜਰ ਵੀ ਆ ਤੇ ਦੇਖਦੇ ਆ ਵੀ ਅੱਗੇ ਇਹ ਕੀ ਬਣਦਾ ਆ। ਪਰ ਜਿੱਥੇ ਇਮੀਗ੍ਰੇਸ਼ਨ ਦਾ ਮੁੱਦਾ ਬਹੁਤ ਸਰਗਰਮ ਰਿਹਾ, ਕਾਸਟ ਆਫ ਲਿਵਿੰਗ, ਇਨਫਲੇਸ਼ਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਹਿਮ ਰਹਿਣਗੀਆਂ ਇਸ 2024 ਦੀਆਂ ਇਲੈਕਸ਼ਨ ਦੇ ਵਿੱਚ। ਤੇ ਅਬੋਰਸ਼ਨ ਦਾ ਵੀ ਜਿਹੜਾ ਇੱਕ ਮੁੱਦਾ ਆ ਕਾਫੀ ਅਹਿਮ ਲੱਗਦਾ ਆ ਰਹਿਣ ਵਾਲਾ ਆ।
ਜੀ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਜਦੋਂ ਤੋਂ ਹੀ ਜਿਹੜੇ ਫਰੈਂਚਾਈਜ਼ੀ ਰੈਸਟੋਰੈਂਟਸ ਹੈਗੇ ਆ, ਉਹਨਾਂ ਦੀ ਮਿਨੀਮਮ ਵੇਜ $20 ਹੋ ਗਈ ਆ ਅਪ੍ਰੈਲ 1 ਤੋਂ। ਹੁਣ ਬਹੁਤ ਸਾਰੀਆਂ ਜਿਹੜੀਆਂ ਲੇਬਰ ਆਰਗੇਨਾਈਜੇਸ਼ਨਸ ਆ, ਲੇਬਰ ਗਰੁੱਪਸ ਆ, ਲੇਬਰ ਯੂਨੀਅਨਸ ਆ, ਉਹ ਕਹਿੰਦੇ ਪਈ ਸਾਰੇ ਸੈਕਟਰਸ ਦੇ ਵਿੱਚ ਜਿਹੜੇ ਮਿਨੀਮਮ ਵੇਜ ਆ ਉਹ $20 ਹੋਣੇ ਚਾਹੀਦੇ ਆ। ਬਲਕਿ ਇੱਥੇ ਤੱਕ ਸਟੇਟਮੈਂਟਸ ਆ ਰਹੀਆਂ ਹੈਗੀਆਂ। ਇੱਕ ਸਾਰੂਜ਼ ਹੈ, ਜਯਾ ਰਮਨ ਕਰਕੇ ਪ੍ਰੈਜ਼ੀਡੈਂਟ ਆ ਵਨ ਫੇਅਰ ਵੇਜ ਦੇ, ਉਹ ਕਹਿੰਦੇ ਵੀ ਜੇ ਕੈਲੀਫੋਰਨੀਆ 'ਚ ਰਹਿਣਾ ਆ ਤੇ ਘੱਟੋ ਘੱਟ $40 ਮਿਨੀਮਮ ਵੇਜ ਪਰ ਆਵਰ ਇੱਕ ਬੰਦੇ ਦੀ ਹੋਣੀ ਚਾਹੀਦੀ ਆ, ਤਾਂ ਜਾ ਕੇ ਬੰਦਾ ਸਰਵਾਈਵ ਕਰ ਸਕਦਾ ਹੈਗਾ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣਾਂ ਨੇ ਇਹ ਵੀ 12/28 ਸਤੰਬਰ ਦੇ ਵਿੱਚ ਜਿਹੜਾ ਬਿੱਲ ਆ ਇਸ ਨੂੰ ਸਾਈਨ ਕੀਤਾ ਸੀ ਤੇ ਆਲਰੇਡੀ ਇਹ ਅਪ੍ਰੈਲ 1 ਤੋਂ ਇਫੈਕਟ ਹੋ ਗਿਆ, ਜਿਹਦੇ ਕਰਕੇ ਬਹੁਤ ਸਾਰੇ ਪੀਜ਼ੇ ਰੈਸਟੋਰੈਂਟ ਦੇ ਜਿਹੜੇ EMPLOYEES ਆ ਉਹਨਾਂ ਨੇ ਕੈਲੀਫੋਰਨੀਆ 'ਚ ਲੇ ਆਫ ਵੀ ਕਰ ਦਿੱਤੇ, ਖਾਸ ਕਰਕੇ ਜਿਹੜੇ ਡਿਲੀਵਰੀ ਡਰਾਈਵਰ ਸੀਗੇ, ਤੇ ਕਈ ਰੈਸਟੋਰੈਂਟਸ ਬੰਦ ਵੀ ਹੋ ਗਏ ਹੈਗੇ। ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਹੈਗੇ ਆ। ਹੁਣ ਇਹ ਜੇ ਸਾਰੇ ਸੈਕਟਰਸ ਦੇ ਵਿੱਚ ਜਾਂਦਾ ਆ ਤੇ ਇਹਦੇ ਉੱਤੇ ਸਮਾਲ ਬਿਜ਼ਨਸ ਦੇ ਉੱਤੇ ਕਿੰਨਾ ਕੁ ਜਿਹੜਾ ਅਸਰ ਹੁੰਦਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੂਗਾ। ਪਰ ਮੰਗ ਜ਼ਰੂਰ ਉੱਠਣੀ ਸਾਰਿਆਂ ਤੋਂ ਹੋ ਗਈ ਆ ਤੇ ਜੇ ਉਸ ਹੱਕ ਨਾਲ ਦੇਖਿਆ ਜਾਵੇ ਤਾਂ ਫਿਰ ਸਾਰਿਆਂ ਦਾ ਹੱਕ ਬਣਦਾ ਵੀ ਭਾਈ ਜੇ ਇੱਕ ਫੀਲਡ 'ਚ ਇੰਨੀ ਮਿਨੀਮਮ ਹੋ ਤੇ ਸਾਡੀ ਵੀ ਜਿਹੜੀ ਆ ਇੰਨੀ ਮਿਨੀਮਮ ਵੇਜ ਹੋਣੀ ਚਾਹੀਦੀ ਹੈ। ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਥੋੜੀ ਜਿਹੀ ਇਕਨੋਮੀ ਦੀ ਗੱਲ ਤੇ ਚਾਈਲਡ ਮੈਰਿਜ ਅਮਰੀਕਾ ਦੇ ਵਿੱਚ ਉਹਦਾ ਕੀ ਮਸਲਾ ਹੈ, ਕੀ ਇੱਕ ਨਵਾਂ ਕਾਨੂੰਨ ਪਾਸ ਹੋਇਆ, ਕਿਹੜੇ ਸੂਬੇ 'ਚ, ਉਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ। ਜੁੜੇ ਰਹੋ ਇਦਾਂ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बार फिर आप सबका स्वागत है। सोते प्रोग्राम चल रहा है जी इस टाइम अपडेट अमेरिका। हरजोत सिंह जी स्वागत है, सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਚਾਈਲਡ ਮੈਰਿਜ ਬੱਚਿਆਂ ਦੇ ਵਿਆਹ ਦੀ ਗੱਲਾਂ ਤਾਂ ਆਪਾਂ ਜਿਹੜੇ ਮੁਲਕ ਤੋਂ ਆਏ ਆ ਉੱਥੇ ਤਾਂ ਸੁਣਦੇ ਸੀ, ਪਰ ਅਮਰੀਕਾ ਦੇ ਵਿੱਚ ਵੀ ਇਹ ਬਹੁਤ ਹੁੰਦਾ ਆ। ਅਮਰੀਕਾ ਦੇ ਵਿੱਚ ਸਿਰਫ 11 ਅਜਿਹੇ ਸੂਬੇ ਨੇ ਜਿਨ੍ਹਾਂ ਨੇ ਮਿਨੀਮਮ ਏਜ ਅਧਿਕਾਰਤ ਤੌਰ ਦੇ ਉੱਤੇ ਐਲਾਨੀ ਹੋਈ ਆ ਵੀ 18 ਸਾਲ ਜਾਂ ਉਸ ਤੋਂ ਵੱਧ ਹੀ ਜਿਹੜੇ ਉਹ ਵਿਆਹ ਕਰਵਾਇਆ ਜਾ ਸਕਦਾ ਆ। ਰੀਸੈਂਟਲੀ ਸਾਊਥ ਦੀ ਜਿਹੜੀ ਸਟੇਟ ਵਰਜੀਨੀਆ ਹੈ ਉਹ ਪਹਿਲਾ ਸੂਬਾ ਬਣਿਆ ਉਸ ਇਲਾਕੇ ਦੇ ਵਿੱਚ ਜਿਸ ਨੇ ਚਾਈਲਡ ਮੈਰਿਜ ਨੂੰ ਬੈਨ ਕੀਤਾ ਹੈਗਾ ਆ। ਪਿਛਲੇ 2 ਸਾਲਾਂ ਦੇ ਵਿੱਚ 6 ਸੂਬਿਆਂ ਨੇ ਅਜਿਹੇ ਕਾਨੂੰਨ ਪਾਸ ਕੀਤੇ ਨੇ। ਹੈਰਾਨੀਜਨਕ ਤੱਥ ਇਸ ਦੇ ਵਿੱਚ ਇਹ ਆ, ਕੈਲੀਫੋਰਨੀਆ, ਨਿਊ ਮੈਕਸੀਕੋ, ਓਕਲਾਹੋਮਾ, ਮਿਸੀਸਿਪੀ, ਇਹਦੇ ਵਿੱਚ ਵਿਆਹ ਕਰਨ ਦੀ ਕੋਈ ਮਿਨੀਮਮ ਏਜ ਨਹੀਂ ਹੈਗੀ। ਤੁਸੀਂ ਕਿਸੇ ਵੀ ਉਮਰ ਦੇ ਵਿੱਚ ਜਿਹੜਾ ਉਹ ਵਿਆਹ ਉੱਥੇ ਕੀਤਾ ਜਾ ਸਕਦਾ ਆ। ਵਰਜੀਨੀਆ ਦੀ ਗੱਲ ਕਰੀਏ ਤਾਂ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਵਿਆਹ ਕੀਤੇ ਜਾਂਦੇ ਆ 2000 ਤੋਂ 2021 ਦੇ ਦਰਮਿਆਨ 8000 ਅਜਿਹੇ ਵਿਆਹ ਜਿਹੜੇ ਮੈਰਿਜ ਸਰਟੀਫਿਕੇਟਸ ਤੋਂ ਜਿਹੜਾ ਡਾਟਾ ਕੰਪਾਈਲ ਕੀਤਾ ਗਿਆ ਉੱਥੋਂ ਪਤਾ ਲੱਗਾ ਆ। ਤੇ ਇਹਨਾਂ ਵਿੱਚ ਕਹਿੰਦੇ ਵੀ 80% ਕੁੜੀਆਂ ਜਿਹੜੀਆਂ ਉਹ ਹੁੰਦੀਆਂ ਆ ਤੇ ਯੰਗੈਸਟ 12 ਸਾਲ ਦੀ ਕੁੜੀ ਸੀ ਜਿਸ ਦਾ ਵਿਆਹ ਕੀਤਾ ਗਿਆ ਆ। ਓਵਰਆਲ ਨੇਸ਼ਨ ਵਾਈਡ 2000 ਤੋਂ ਲੈ ਕੇ 2018 ਦੇ ਦਰਮਿਆਨ 3 ਲੱਖ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਕਹਿ ਸਕਦੇ ਆ ਵੀ ਵਿਆਹ ਹੋਏ ਹੈਗੇ ਆ। ਸੋ 2016 ਚ ਵਰਜੀਨੀਆ ਨੇ ਪਹਿਲੋਂ ਉਮਰ ਵਧਾ ਕੇ 16 ਸਾਲ ਕੀਤੀ ਸੀਗੀ ਵੀ ਜੇ ਮਾਈਨਰ ਇਮੈਂਸੀਪੇਟਡ ਹੈਗਾ ਆ ਤੇ ਉਸ ਤੋਂ ਉੱਤੇ ਜਿਹੜੇ ਕਈ ਸੂਬਿਆਂ ਦੇ ਵਿੱਚ ਕਹਿੰਦੇ ਵੀ ਇਹ ਕੋਸ਼ਿਸ਼ਾਂ ਹੁਣ ਹੋਰ ਚੱਲ ਰਹੀਆਂ ਆ ਵੀ ਇੱਥੇ ਘੱਟੋ ਘੱਟ ਵਿਆਹ ਕਰਨ ਦੀ ਮਿਨੀਮਮ ਏਜ ਵਿਦਆਊਟ ਐਨੀ ਐਕਸੈਪਸ਼ਨ 18 ਸਾਲ ਕੀਤੀ ਜਾਵੇ। ਇਸ ਦੇ ਵਿੱਚ ਇੱਕ ਹੋਰ ਹੈਰਾਨੀਜਨਕ ਤੱਥ ਇਹ ਆ ਵੀ ਵਿਆਹ ਤੇ ਕਹਿੰਦੇ ਵੀ ਤੁਸੀਂ ਜਿਹੜੀ ਉਮਰ 'ਚ ਮਰਜ਼ੀ ਕਰਾ ਸਕਦੇ ਆ, ਪਰ ਕਈ ਸੂਬਿਆਂ ਦੇ ਵਿੱਚ ਡਿਵੋਰਸ ਲੈਣ ਦੇ ਲਈ ਤੁਹਾਨੂੰ ਅਡਲਟ ਹੋਣਾ ਪੈਂਦਾ ਆ ਵੀ ਘੱਟੋ ਘੱਟ 18 ਸਾਲ ਦੇ ਹੋਵੋ। ਸੋ ਇਹ ਸਾਰਾ ਕੁਝ ਅਜੇ ਵੀ ਆਪਾਂ ਦੇਖ ਰਹੇ ਆ ਵੀ ਅਮਰੀਕਾ 'ਚ ਚੱਲ ਰਿਹਾ ਆ, ਪਰ ਵਰਜੀਨੀਆ ਇਸ ਦੇ ਵਿੱਚ ਹੁਣ ਅੱਗੇ ਵੱਧ ਕੇ ਉਸਨੇ ਚਾਈਲਡ ਮੈਰਿਜ ਆ ਉਸ ਨੂੰ ਬੈਨ ਕਰ ਦਿੱਤਾ ਹੈ। ਜੀ, ਜੇਮੀ ਡੇਮਨ ਸਾਰਿਆਂ ਨੂੰ ਪਤਾ ਵੀ JP Morgan ਚੇਜ਼ ਦੇ CEO ਹੈਗੇ ਆ। ਇਕਨੋਮੀ ਦੇ ਉੱਤੇ ਵੱਖ-ਵੱਖ ਸਟੇਟਮੈਂਟਸ ਉਹ ਦਿੰਦੇ ਰਹਿੰਦੇ ਆ। ਉਹਨਾਂ ਨੇ ਅੱਜ ਫੇਰ ਸਟੇਟਮੈਂਟ ਜਾਰੀ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਹੈਰਾਨ ਨਾ ਹੋ ਜੇ ਇਕਨੋਮੀ ਇੱਕ ਕੰਧ ਨੂੰ ਹਿੱਟ ਕਰਦੀ ਹੈਗੀ ਆ ਵੀ ਬਹੁਤ ਜਿਹੜੀ ਬੁਰੀ ਸਿਚੁਏਸ਼ਨ ਆ ਉਹ ਵੀ
ਹੋ ਸਕਦੀ ਹੈਗੀ ਆ। ਕਹਿੰਦੇ ਪਈ ਦੁਨੀਆ ਦੇ ਵਿੱਚ ਜੋ ਕੁਝ ਚੱਲ ਰਿਹਾ, ਜੀਓਪੋਲਿਟੀਕਲੀ ਕਨਫਲਿਕਟ ਚੱਲ ਰਿਹਾ ਯੂਕਰੇਨ ਦਾ ਤੇ ਰਸ਼ੀਆ ਦਾ, ਇਜ਼ਰਾਈਲ ਦਾ, ਪੈਲਸਟੀਨੀਅਨ ਦਾ, ਉੱਤੋਂ ਹੁਣ ਇਰਾਨ ਵਾਲੇ ਵੀ ਜਿਹੜੇ ਆ ਛਾਲ ਮਾਰਨ ਨੂੰ ਫਿਰਦੇ ਆ, ਤੇ ਉਹਦੇ ਨਾਲ ਗੈਸ ਦੀਆਂ ਪ੍ਰਾਈਸਾਂ ਉੱਪਰ ਜਾ ਰਹੀਆਂ ਹੈਗੀਆਂ ਆ, ਤੇ ਅਨਸਰਟਨਟੀ ਜਿਹੜੀ ਆ ਪੂਰੀ ਆਲੇ ਦੁਆਲੇ ਘੁੰਮ ਰਹੀ ਹੈਗੀ ਆ। ਤੇ ਯੂਐਸ ਦਾ ਫਿਸਕਲ ਸਪੈਂਡਿੰਗ ਬਹੁਤ ਜ਼ਿਆਦਾ ਆ, ਇਲੈਕਸ਼ਨਸ ਅਮਰੀਕਾ ਦੇ ਵਿੱਚ ਹੋਣੀਆਂ ਹੈਗੀਆਂ ਆ, ਸੋ ਇਕਨੋਮੀ ਦਾ ਜਿਹੜਾ ਆਊਟਲੁੱਕ ਆ ਉਹਦੇ ਬਾਰੇ ਬੜਾ ਧਿਆਨ ਦੇ ਨਾਲ ਦੇਖ ਕੇ ਚੱਲੋ। ਤੇ ਉਹ ਕਹਿੰਦੇ ਵੀ ਸਾਰਾ ਕੁਝ ਠੀਕ ਨਹੀਂ ਲੱਗ ਰਿਹਾ, ਦਿਸ ਤੁਹਾਨੂੰ ਬੇਸ਼ੱਕ ਦੀ ਡਿਫਰੈਂਟ ਰਿਹਾ ਹੈਗਾ ਆ। ਬਹੁਤ ਸਾਰੇ ਜਿਹੜੇ ਇਕਨੋਮਿਸਟ ਜਾਂ ਜਿਹੜੇ ਫਿਊਚਰ ਦੱਸਦੇ ਆ ਵੀ ਉਹ ਕਹਿੰਦੇ ਵੀ ਨਹੀਂ, ਓਵਰਆਲ ਅਸੀਂ ਰਿਸੈਸ਼ਨ ਤੋਂ ਬਚ ਗਏ ਆ, ਪਰ ਉਹ ਕਹਿੰਦੇ ਵੀ ਹਜੇ ਕੁਛ ਨਹੀਂ ਪਤਾ ਲੱਗ ਰਿਹਾ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਾਲ ਤੋਂ ਬਹੁਤ ਰੌਲਾ ਪੈ ਰਿਹਾ ਸੀ ਵੀ 3 ਵਾਰੀ ਇੰਟਰਸਟ ਰੇਟ ਘਟੂਗਾ ਯੂਐਸਏ ਦੇ ਵਿੱਚ, ਪਹਿਲੀ ਵਾਰੀ ਮਾਰਚ ਵਿੱਚ, ਫਿਰ ਜੂਨ ਚ, ਪਰ ਹੁਣ ਜਿਸ ਹਿਸਾਬ ਨਾਲ ਇਨਫਲੇਸ਼ਨ ਦੀਆਂ ਰਿਪੋਰਟਸ ਆਈਆਂ ਵੀ ਇਨਫਲੇਸ਼ਨ ਤਾਂ ਸਮਾਂ ਘਟੀ ਨਹੀਂ, ਵੱਧ ਗਈ ਹੈਗੀ ਆ, ਤੇ ਬਲਕਿ ਇੰਟਰਸਟ ਰੇਟ ਘਟਣ ਦੀ ਬਜਾਏ ਕੱਲ ਰਾਤੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ 30 ਸਾਲਾਂ ਦਾ ਜਿਹੜਾ ਮਾਰਗੇਜ ਦਾ ਰੇਟ ਆ ਉਹ ਆਲਮੋਸਟ 7% ਦੇ ਲਾਗੇ ਪਹੁੰਚ ਗਿਆ ਹੈਗਾ। ਸੋ ਸਿਚੁਏਸ਼ਨ ਲਗਾਤਾਰ ਚੇਂਜ ਹੋ ਰਹੀ ਹੈਗੀ ਆ, ਤੇ ਸਾਡੇ ਵੱਲ ਦੇਖਦੇ ਹੋਏ ਕੈਨੇਡਾ ਦੀ ਸਰਕਾਰ ਨੇ ਵੀ ਜਿਹੜਾ ਡਿਲੇ ਕਰਤਾ, ਉੱਥੇ ਵੀ ਇਹ ਸੀਗਾ ਵੀ ਸ਼ਾਇਦ ਕੈਨੇਡੀਅਨ ਰਿਜ਼ਰਵ ਬੋਰਡ ਜੋ ਆ ਉੱਥੇ ਦਾ ਜਿਹੜਾ ਮਾਰਗੇਜ ਦਾ ਇੰਟਰਸਟ ਰੇਟ ਘਟਾਊਗਾ, ਪਰ ਉਹਨਾਂ ਨੇ ਵੀ ਕਹਿਤਾ ਵੀ ਨਹੀਂ, ਹਜੇ ਅਸੀਂ ਨਹੀਂ ਘਟਾਉਣਾ ਹੈਗਾ। ਸੋ ਹੁਣ ਦੇਖਦੇ ਆ ਵੀ ਸੈਂਟਰਲ ਬੈਂਕ ਇੰਟਰਸਟ ਰੇਟ ਕੱਟ ਕਰਦੀ ਆ ਜਾਂ ਨਹੀਂ, ਪਰ ਸਿਚੁਏਸ਼ਨ ਜਿਹੜੀ ਆ ਕਾਫੀ ਇਸ ਟਾਈਮ ਬੈਡ ਬਣੀ ਹੋਈ ਹੈਗੀ ਜੀ। ਇਸੇ ਤਰੀਕੇ ਨਾਲ ਜਿਹੜੀ ਕਹਿੰਦੇ ਵੀ ਹੌਟ ਇਨਫਲੇਸ਼ਨ ਆ, ਇਹ ਜਿਹੜਾ ਡਾਟਾ ਆ ਜਿਹੜਾ ਫੈਡਰਲ ਰਿਜ਼ਰਵ ਹਮੇਸ਼ਾ ਡਿਬੇਟ ਕਰਦਾ ਵੀ ਭਾਈ ਅਸੀਂ 2% ਦੇ ਉੱਤੇ ਇਸ ਨੂੰ ਲੈ ਕੇ ਆਉਣਾ ਆ। ਇੰਟਰਸਟ ਰੇਟ ਕੱਟਸ ਕਹਿੰਦੇ ਵੀ ਇਹ ਕੋਲੀਜਨ ਕੋਰਸ ਦੇ ਉੱਤੇ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਕੈਲੰਡਰ ਦੇ ਵਿੱਚ, ਜਿੱਥੇ ਬਾਈਡਨ ਹੁਣੀ ਇਹ ਚਾਹੁੰਦੇ ਹੋਣਗੇ ਵੀ ਭਾਈ ਥੋੜਾ ਜਿਹਾ ਲੋਕਾਂ ਨੂੰ ਨਿਜਾਤ ਮਿਲੇ ਮਹਿੰਗਾਈ ਤੋਂ, ਪਰ ਫੈਡ ਦੇ ਕੋਲੋਂ ਅਜੇ ਪੂਰੀ ਤਰ੍ਹਾਂ ਇਨਫਲੇਸ਼ਨ ਕਾਬੂ ਦੇ ਵਿੱਚ ਨਹੀਂ ਆ ਰਹੀ। ਹੋ ਸਕਦਾ ਆ ਵੀ ਇਹਨਾਂ ਦੀਆਂ ਜਿਹੜੀਆਂ ਆਉਣ ਵਾਲੀਆਂ ਮੀਟਿੰਗਸ ਦੇ ਵਿੱਚ ਆਪਾਂ ਨੂੰ ਇੰਟਰਸਟ ਰੇਟ ਕੱਟਸ ਦੀ ਚਰਚਾ ਜਿਹੜੀ ਉਹ ਸੁਣੇ। ਆਲਰੇਡੀ ਉੱਦਾਂ ਜਰੋਮ ਪਾਵਲ ਹੋਣਾ ਨੇ ਆਖਿਆ ਤਾਂ ਹੈਗਾ ਆ ਵੀ ਇਸ ਸਾਲ ਦੇ ਵਿੱਚ ਇੰਟਰਸਟ ਰੇਟਸ ਆ ਉਹ ਕੱਟ ਕੀਤੇ ਜਾਣਗੇ। ਕਿਹੜੇ ਵਕਤ ਹੁੰਦੇ ਆ ਇੰਟਰਸਟ ਰੇਟਸ ਕੱਟ, ਕੀ ਉਸ ਦਾ ਅਸਰ ਇਲੈਕਸ਼ਨਸ ਦੇ ਉੱਤੇ ਜਿਹੜਾ ਉਹ ਪਊਗਾ, ਕਹਿੰਦੇ ਵੀ ਇਸ ਵਾਰ ਇਹ ਸਾਰਾ ਕੁਝ ਫੈਡ ਦਾ ਜਿਹੜਾ ਕੀਤੇ ਗਏ ਫੈਸਲੇ ਆ ਉਹ ਇਲੈਕਸ਼ਨ ਸੀਜ਼ਨ ਦੇ ਵਿੱਚ ਜਿਹੜੇ ਕੋਲੀਜਨ ਕੋਰਸ ਦੇ ਉੱਤੇ ਆਉਂਦੇ ਨਜ਼ਰ ਆਇਆ ਵੀ ਆਪਸ ਦੇ ਵਿੱਚ ਜਿਹੜੇ ਉਹ ਜ਼ਰੂਰ ਭਿੜਨਗੇ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ, ਪਰ ਆਪਾਂ ਜੋ ਵੀ ਆਰਥਿਕ ਮਾਹਰ ਜੋ ਵੀ ਉਹਨਾਂ ਦੇ ਬਿਆਨ ਹੁੰਦੇ ਆ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਦੱਸਦੀ ਜਾਈਏ, 2 ਵਾਰੀ ਰੈਫਲ ਕੱਟ ਚੁੱਕੇ ਹੈਗੇ ਆ ਜਿੰਨੇ ਵੀ ਸਾਡੇ ਸਰੋਤੇ ਬੇ ਏਰੀਏ ਦਾ ਸਭ ਤੋਂ ਵੱਡਾ ਜਿਹੜਾ ਰੇਡੀਓ ਸਟੇਸ਼ਨ 1170 AM ਨੂੰ ਸੁਣ ਰਹੇ ਆ, ਤੇ ਤੁਸੀਂ ਕਾਲ ਕਰਕੇ ਦੱਸਣਾ। ਤੀਜਾ ਰੈਫਲ ਫੇਰ ਅਗਲੇ ਵੀਕ ਵੀਰਵਾਰ ਨੂੰ ਕੱਢਿਆ ਜਾਊਗਾ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200। ਕਾਲ ਕਰਕੇ ਸਿਰਫ ਆਪਣਾ ਨਾਮ ਦੱਸਣਾ ਤੇ ਤੁਸੀਂ ਕਿਹੜੇ ਸ਼ਹਿਰ 'ਚ ਸੁਣ ਰਹੇ ਆ, ਤੇ ਇਸ ਟਾਈਮ ਤੁਸੀਂ ਕਾਲ ਕਰ ਸਕਦੇ ਹੋ ਜੀ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ 408 272 5200। ਇਨਾਮ ਜਿੱਤਣ ਲਈ ਤੁਹਾਨੂੰ ਰੈਫਲ ਦੇ ਵਿੱਚ ਆਪਣਾ ਨਾਮ, ਫੋਨ ਨੰਬਰ ਤੇ ਆਪਣੇ ਸ਼ਹਿਰ ਜਿਹੜਾ ਉਹ ਐਡ ਕਰਵਾਉਣਾ ਪੈਣਾ, ਜਿੱਥੇ ਜਿੱਥੇ ਤੁਸੀਂ 1170 ਨੂੰ ਸੁਣ ਰਹੇ ਆ 1170 AM ਨੂੰ। ਤੇ ਜ਼ਰੂਰ ਜਿਹੜਾ ਉਸ ਰੈਫਲ ਦੇ ਵਿੱਚ ਨਾਮ ਜਿਹੜਾ ਉਹ ਲਿਖਵਾਓ। ਕੱਲ 5 ਨਾਮ ਜਿਹੜੇ ਉਹ ਨਿਕਲੇ ਆ, ਆਉਂਦੇ ਵੀਰਵਾਰ ਨੂੰ ਵੀ ਜਿਹੜੇ 5 ਇਨਾਮ ਜਿਹੜੇ ਉਹ ਹੋਰ ਕੱਢੇ ਜਾਣੇ ਆ। ਸੋ ਤੁਸੀਂ ਵੀ ਜੇ ਉਹ ਇਨਾਮ ਜਿੱਤਣਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਆ ਤੇ ਆਪਣਾ ਨਾਮ ਲਿਖਵਾ ਸਕਦੇ ਆ 408 272 5200 ਦੇ ਉੱਤੇ। ਹੁਣ ਲੈਂਦੇ ਆ ਜੀ ਇਜਾਜ਼ਤ, ਮਿਲਦੇ ਆ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।